ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜਾਣਦੇ ਹੋ ਸਾਡੇ ਕੋਲ, ਕਿਉਂਕਿ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕਿਸੇ ਨੂੰ ਵੀ ਜਾਣ ਪਹਿਚਾਣ ਦੀ ਜ਼ਰੂਰਤ ਨਹੀਂ, ਕਰੀਬ ਮੈਂ ਕਹਿ ਸਕਦਾ 29-30 ਸਾਲ ਤੋਂ ਡਾਕਟਰ ਸਾਹਿਬ ਆਉਂਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ ਹੋਇਆ। ਗੱਲਾਂ ਕਰਨ ਦੀਆਂ ਹੁੰਦੀਆਂ ਨੇ, ਪਰ 30 ਸਾਲ ਦਾ ਬੜਾ ਲੰਮਾ ਸਮਾਂ ਗੁਰਦੁਆਰਾ ਸਿੰਘ ਸਭਾ ਨਾਲ ਵੀ ਜੁੜੇ ਨੇ ਕਿ ਜਿਵੇਂ ਆਪਣਾ ਜੀਵਨ ਜਿਹਨੂੰ ਅਸਲੀ ਤੌਰ 'ਤੇ ਸਮਰਪਿਤ ਕਹਿੰਦੇ ਆ। ਅਤੇ TV 84 ਵਾਲੇ ਕੱਲ੍ਹ ਵੀ ਸਾਰਾ ਆਪ ਸਭ ਨੂੰ ਪਤਾ ਹੈ ਇਹ ਆਪਣਾ ਕਵਰ ਕੀਤਾ ਸੀ। ਅੱਜ ਵੀ ਉਹ ਆਏ ਹੋਏ ਨੇ ਕਿ TV 84 ਇੱਕ ਉਹ TV ਹੈ, ਬਾਕੀ TV ਵੀ ਚੱਲਦੇ ਨੇ, ਪੰਥ ਦੀ ਗੱਲ ਵੀ ਕਰਦੇ ਨੇ, ਪਰ ਉਹ ਆਪਣਾ ਰੋਜੀ ਰੋਟੀ ਚਲਾਉਣ ਲਈ ਉਹ ਕਦੇ ਕਾਂਗਰਸ ਵਾਲਿਆਂ ਨੂੰ ਵੀ BJP ਨੂੰ ਇਸ ਬਹਾਨਿਆਂ ਦੇ ਨਾਲ ਕਿ ਜੀ ਸਭ ਦੀ ਸਾਂਝੀ ਗੱਲ ਕਰਦੇ ਹਾਂ। ਇਹ ਜੋ ਸਮਾਂ ਸਾਡੇ 'ਤੇ ਗੁਜ਼ਰ ਰਿਹਾ, ਜੋ ਸਿੱਖ ਪੰਥ 'ਤੇ ਕਦੇ ਉੜੀਸਾ ਦੇ ਵਿੱਚ ਸਾਡਾ ਗੁਰਦੁਆਰਾ ਸਾਹਿਬ ਢਾਹ ਦਿੱਤਾ ਜਾਂਦਾ, ਕਦੇ ਹਰਿਦੁਆਰ ਢਾਹ ਦਿੱਤਾ ਜਾਂਦਾ, ਕਦੇ ਨਵੀਆਂ ਚੀਜ਼ਾਂ ਹੋਰ। ਜੇ ਅੱਜ ਜੋ ਨਵੇਂ ਕਾਨੂੰਨ ਬਣੇ ਨੇ, ਜਿਵੇਂ ਜੂ ਨੇ ਕੀਤਾ ਸੀ ਜਰਮਨੀ ਦੇ ਵਿੱਚ ਕਿ ਅੱਜ ਪਹਿਲਾਂ ਇੰਜੀਨੀਅਰ ਮਾਰਤਾ, ਫਿਰ ਡਾਕਟਰਾਂ ਦੀ ਵਾਰੀ ਆ ਗਈ, ਇਹ ਵਾਰੀ ਸਾਡੀ ਵੀ ਆਉਣੀ ਹੈ। ਕਿਵੇਂ ਜਗ੍ਹਾ ਹਰ ਜਗ੍ਹਾ ਪ੍ਰੋਟੈਸਟ ਵੀ ਹੋ ਰਹੇ ਨੇ। ਦੁਨੀਆ ਦੇ ਜੋ ਵੱਡੀਆਂ ਹਸਤੀਆਂ ਨੇ, ਜੋ ਅਮਰੀਕਾ ਦਾ ਬਿਲੀਅਨਰ ਆ ਉਹ ਵੀ ਹੈ, ਅਤੇ ਕੁਛ ਕੰਟਰੀ ਨੇ ਵੀ ਸਿੱਧੇ ਤੌਰ 'ਤੇ ਕਹਿਣਾ ਸ਼ੁਰੂ ਕਰਤਾ। ਕਿਹੜਾ ਕੰਟਰੀ ਨੇ ਆਪਣੇ ਵੈਸੇ ਤਾਂ ਨਕਾਬ ਹੀ ਪਾਇਆ ਹੋਇਆ ਸੀ ਕਿ ਇਹ ਗਾਂਧੀ ਦਾ ਮੁਲਕ ਹੈ, ਇੱਥੇ ਅਹਿੰਸਾ ਨਹੀਂ ਹੁੰਦੀ, ਬੜਾ ਸ਼ਾਂਤੀ ਹੁੰਦੀ ਹੈ। ਉਹ ਦਬ ਦਬਾ ਕੇ ਜੋ ਹੈ ਹਿੰਸਾ ਕਰਦੇ ਸੀ, ਪਰ ਹੁਣ ਦੁਨੀਆ ਇਹ ਕਹਿੰਦੀ ਹੈ ਕਿ ਉੱਥੇ ਹਿੰਦੂਤਵ ਦਾ ਏਜੰਡਾ ਲਾਗੂ ਕਰਨ ਲਈ ਸਿੱਧੇ ਤੌਰ 'ਤੇ ਉਹਨਾਂ ਨੇ ਚੈਲੰਜ ਕੀਤਾ, ਅਤੇ ਉਹ ਕਹਿੰਦੇ ਨੇ ਅਸੀਂ ਜੋ ਵੀ ਲਾਅ ਬਣਾਏ ਇਹਨਾਂ ਨੂੰ ਵਾਪਸ ਵੀ ਨਹੀਂ ਲਵਾਂਗੇ। ਮੈਂ ਆਪਦਾ ਜ਼ਿਆਦਾ ਸਮਾਂ ਨਹੀਂ ਲੈਣਾ। ਅੱਜ 26 ਜਨਵਰੀ ਹੈ, ਅੱਜ ਉਹ ਰਿਪਬਲਿਕ ਡੇ ਉਹ ਮਨਾ ਰਿਹਾ, ਉਹਨਾਂ ਨੇ ਮਨਾ ਚੁੱਕੇ ਆ, ਜਿਹਦੇ 'ਤੇ ਸਿੱਖ ਨੁਮਾਇੰਦਿਆਂ ਨੇ, ਜੋ ਸਿੱਖੀ ਦੇ ਨੁਮਾਇੰਦੇ ਸੀ, ਉਹਨਾਂ ਨੇ ਸਾਈਨ ਨਹੀਂ ਕੀਤੇ ਹੋਏ। ਇਹਦੇ ਬਾਰੇ ਵਧੇਰੇ ਜਾਣਕਾਰੀ ਡਾਕਟਰ ਸਾਹਿਬ ਦੇਣਗੇ। ਮੈਂ ਬੇਨਤੀ ਕਰੂੰਗਾ ਡਾਕਟਰ ਅਮਰਜੀਤ ਸਿੰਘ ਹੋਣਾ ਨੂੰ, ਜੋ ਕਿ ਪੰਥਕ ਵਿਚਾਰਾਂ ਅਤੇ ਪੰਥ ਦੀਆਂ ਸਮੱਸਿਆਵਾਂ ਨਾਲ ਸੰਗਤਾਂ ਨੂੰ ਜਾਣੂ ਕਰਾਉਣਗੇ। ਡਾਕਟਰ ਅਮਰਜੀਤ ਸਿੰਘ। बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ। अज सब तो पहला तो मैं लोकल संगत खास तौर पर 1992 पहली बार मैं गुरुद्वारा सिंह सभा बाल्च स्प्रिंग, जिथे छोटा जिहा गुरुद्वारा साहब सी, पर 15-20 परिवार पूरी तरह कमिटेड सन, पंथ नूं समर्पित सन, उदों आउण दा मौका बनिया। और प्रभाव इन्ना ज़्यादा सी पिछे मूवमेंट का भी और लोकल भी कि उस वेले डालस मॉर्निंग न्यूज़ का रिपोर्टर गुरुद्वारा साहब आया, तो सारा दीवान अद्धा मैं अंग्रेज़ी च एड्रैस किया, अद्धा पंजाबी च। वो डालस मॉर्निंग न्यूज़ की फ्रंट पेज खबर भी नैक्सट डे बनी। उस तो हुण तक पिछले 30 साल वड्डा गुरुद्वारा साहब, और जदों ये दुखदाई खबर का पता लगा कि किवें ये भी एक कुदरत की खेड हुंदी है। आपे पावक आपे पवना, जा रहा खसम ता राख है कवना। हवा भी उहदे वस च है, अग भी उहदे वस च है, ते गुरु नूं की भाउंदा है। शायद इस दुख चों, इस दुखांत चों भी यही है कि महाराज किरपा करन एक वड्डा गुरुद्वारा साहब जिथे संगत खुल के पंथ दे मीरी पीरी दे सिद्धांत नूं जिवें तुसीं सारे अपनाए होए हो, उस नूं तुसीं अगे तोर सको। सतगुरु आप
ਰਹਿਮਤ ਕਰਨਗੇ। ਇਕਮੁੱਠ ਹੋ ਕੇ ਇੱਕ ਆਵਾਜ਼ ਦੇ ਵਿੱਚ ਇਸ ਪ੍ਰੋਜੈਕਟ ਨੂੰ ਕਾਮਯਾਬ ਕਰੋ। ਠੀਕ ਹੈ, ਬਹੁਤ ਵਾਰ ਅਸੀਂ ਕਈ ਵਾਰ ਜਿਹੜੇ ਮਤਭੇਦ ਨੇ ਉਹਨਾਂ ਤੋਂ ਪਰੇਸ਼ਾਨ ਵੀ ਹੁੰਦੇ ਹਾਂ, ਪਰ ਗੁਰਦੁਆਰੇ ਸਾਡਾ ਮਰਕਜ਼ ਨੇ। ਇਸ ਦਾ ਪਹਿਲਾ ਨਾਂ ਧਰਮਸਾਲ ਸੀ। ਸ਼ੁਰੂਆਤ ਹੀ ਇੱਥੋਂ ਸੀ ਕਿ ਧਰਮਸਾਲ ਦੇ ਨਾਲ ਗੁਰਦੁਆਰਾ ਜਾਂ ਦਰਬਾਰ, ਜਦੋਂ ਫਿਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਛੇਵੇਂ ਪਾਤਸ਼ਾਹ ਪਹਿਨਦੇ ਨੇ ਤੇ ਇਹ ਗੁਰਦੁਆਰਾ ਬਣਦਾ। ਦਰਬਾਰ ਰਾਇਲ ਅਸੈਂਬਲੀ ਨੂੰ ਕਹਿੰਦੇ ਨੇ, ਔਰ ਇਹੀ ਦਰਬਾਰ ਜਿਹੜਾ ਸਾਡਾ ਮੀਰੀ ਪੀਰੀ ਦਾ ਰਿਪਰੈਜ਼ੈਂਟੇਟਿਵ ਹੈ, ਸਾਡੇ ਰਾਜਯੋਗ ਦਾ ਰਿਪਰੈਜ਼ੈਂਟੇਟਿਵ ਹੈ। ਗੁਰੂ ਗ੍ਰੰਥ ਸਾਹਿਬ ਜਿਹੜੇ ਚਵਰ ਛਤਰ ਤਖਤ ਦੇ ਮਾਲਕ ਨੇ, ਜਿਹੜੇ ਕਿ ਸੋਵਰਨਿਟੀ ਦੀਆਂ ਨਿਸ਼ਾਨੀਆਂ ਨੇ। ਜੇ ਅਸੀਂ ਬੜੇ ਧਿਆਨ ਨਾਲ ਸਿੰਬੋਲਿਜ਼ਮ ਨੂੰ ਦੇਖੀਏ ਤੇ ਫਿਰ ਇਹ ਡਿਬੇਟ ਨਹੀਂ ਰਹਿ ਜਾਂਦੀ ਕਿ ਭਾਈ ਸਿੱਖਾਂ 'ਚ ਸਿਰਫ ਅਸੀਂ ਕੋਈ ਇਬਾਦਤ ਹੀ ਕਰਨੀ ਹੈ ਜਾਂ ਸਿਰਫ ਇੱਕ ਠਾਕਰ ਦੁਆਰੇ ਬਣਾਉਣੇ ਨੇ। ਸਾਡਾ ਸਾਰਾ ਕਾਨਸੈਪਟ, ਸਾਡੀ ਰਾਇਲਟੀ ਚਵਰ ਛਤਰ ਤਖਤ ਤੋਂ ਸ਼ੁਰੂ ਹੋ ਕੇ ਗੁਰੂ ਸਾਹਿਬ ਦੇ ਅੱਗੇ ਸ੍ਰੀ ਸਾਹਿਬਾਨ ਸੁਸ਼ੋਭਿਤ ਹੁੰਦੀਆਂ ਨੇ। ਕਿਰਪਾਨ ਭੇਟ ਕਰਕੇ ਹੀ ਜਿਹੜਾ ਕੜਾਹ ਹੈ ਉਹ ਪ੍ਰਸ਼ਾਦ ਬਣਦਾ। ਪ੍ਰਸ਼ਾਦ ਕਿਰਪਾ ਨੂੰ ਕਹਿੰਦੇ ਨੇ ਤੇ ਇਹ ਕਿਰਪਾਨ ਕਿਰਪਾ ਤੇ ਆਨ ਹੈ। ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਕਿਰਪਾ ਉਸ ਵਾਹਿਗੁਰੂ ਦੀ ਹੈ, ਕਿਉਂਕਿ ਇਹ ਸਾਨੂੰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਨੇ ਕਿ ਅਲਟੀਮੇਟਲੀ ਅਸੀਂ ਆਨ ਦੀ ਖਾਤਰ, ਅਣਖ ਦੀ ਖਾਤਰ ਇਸ ਨਿਰੰਕਾਰ ਵੱਲੋਂ ਦਿੱਤੀ ਹੋਈ ਬਖਸ਼ਿਸ਼, ਇਸ ਲਈ ਕਿਰਪਾਨ ਨੂੰ ਅਸੀਂ ਸ੍ਰੀ ਸਾਹਿਬ ਕਹਿੰਦੇ ਕਿ ਜਿਵੇਂ ਰੱਬ ਦੀ ਰਿਫਲੈਕਸ਼ਨ ਹੈ। ਸੋ ਇਹ ਇੱਕ ਐਸਾ ਯੂਨੀਕ ਕਾਨਸੈਪਟ ਹੈ। ਗੁਰਦੁਆਰਾ ਸਾਹਿਬਾਨ ਦੇ ਅੰਦਰ ਹੀ ਅਸੀਂ ਪਰਿਵਾਰਕ ਦੁੱਖ ਸੁੱਖ ਦੇ ਲਈ ਵੀ ਇਕੱਠੇ ਹੁੰਦੇ ਹਾਂ, ਗੁਰੂ ਚਰਨਾਂ 'ਚ ਅਰਦਾਸ ਲਈ। ਪੰਥ ਦੇ ਉੱਤੇ ਜੋ ਵਿਪਤਾ ਭੀੜ ਸਮੇਂ-ਸਮੇਂ ਚੈਲੰਜਸ ਨੇ ਉਸ ਦੀ ਵਿਚਾਰ ਵੀ ਕਰਦੇ ਹਾਂ। ਕੋਈ ਲੋੜਵੰਦ ਆ ਕੇ ਪੁਕਾਰ ਕਰਦਾ ਹੈ ਖਾਲਸੇ ਦੇ ਦਰਬਾਰ 'ਚ, ਅਸੀਂ ਉਸ ਦੀ ਮਦਦ ਲਈ ਵੀ ਹੁੰਦੇ ਹੈ। ਸੋ ਗੁਰਦੁਆਰਾ ਮਰਕਜ਼ ਹੈ, ਸੈਂਟਰ ਹੈ, ਔਰ ਇਸ ਦਾ ਮਜ਼ਬੂਤ ਹੋਣਾ, ਇਸ ਦੇ ਵਿੱਚ ਹਰ ਇੱਕ ਦੀ ਪਾਰਟਿਸਪੇਸ਼ਨ ਹੋਣਾ, ਇਹ ਬਹੁਤ ਅਹਿਮ ਜਿਹੜਾ ਹੈ ਮੈਂ ਸਮਝਦਾ ਵੀ ਸਾਡਾ ਇਹ ਸਭ ਦਾ ਇਸ ਦੇ ਵਿੱਚ ਰੋਲ ਹੋਣਾ ਚਾਹੀਦਾ। ਅੱਜ 26 ਜਨਵਰੀ ਦਾ ਦਿਨ ਹੈ। ਜ਼ਾਹਰਾ ਤੌਰ 'ਤੇ ਸਿੱਖ ਇਤਿਹਾਸ ਦਾ ਵੀ ਇੱਕ ਖਾਸ ਦਿਨ ਹੈ ਕਿ ਅੱਜ ਉਹ ਮਹਾਨ ਸਾਡੇ ਸਕਾਲਰ, ਵਿਦਵਾਨ, ਜਿਨ੍ਹਾਂ ਨੇ ਆਪਣੇ ਹੱਥ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਲਿਖੇ, 4 ਤਖਤਾਂ 'ਤੇ ਪਹੁੰਚਾਏ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਮੁੱਢਲੀਆਂ ਉਹ ਲੜਾਈਆਂ ਨੇ ਉਹਨਾਂ ਦੇ ਵਿੱਚ ਪਾਰਟਿਸਪੇਟ ਕੀਤਾ। 10ਵੇਂ ਪਾਤਸ਼ਾਹ ਤੋਂ ਖੁਦ ਅੰਮ੍ਰਿਤਪਾਨ ਜਿਨ੍ਹਾਂ ਨੇ ਕੀਤਾ। ਤੇ ਫਿਰ ਬਿਰਧ ਅਵਸਥਾ 'ਚ ਜਦੋਂ ਇਹ ਗੱਲ ਕਰਨੀ ਪਈ ਕਿ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਹੈ ਗਲਜਿਆਂ ਦਾ ਔਰ ਕਿਵੇਂ ਅਪਮਾਨ ਹੋ ਰਿਹਾ ਹੈ, ਤੇ ਉਹ ਦਮਦਮਾ ਸਾਹਿਬ ਤੋਂ ਖੰਡਾ 2 ਧਾਰਾ 1.25 ਮਣ ਦਾ ਖੰਡਾ ਜਿਹਦੇ ਅਸੀਂ ਦੀਦਾਰ ਕਰਦੇ ਹਾਂ ਅਕਾਲ ਤਖਤ ਸਾਹਿਬ, ਜਦੋਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ, ਤੇ ਦਮਦਮਾ ਸਾਹਿਬ ਤੋਂ ਤੁਰੇ, ਕਿਵੇਂ ਸਿਰ ਤਲੀ ਤੇ ਰੱਖ ਕੇ ਜੂਝੇ ਤੇ ਸ਼ਹੀਦੀ ਪਾਈ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦਾ ਅੱਜ ਜਨਮ ਦਿਨ ਵੀ ਹੈ। ਤੇ ਜਦੋਂ ਅਸੀਂ ਇਹਨਾਂ 70 ਵਰ੍ਹਿਆਂ ਦਾ 26 ਜਨਵਰੀ 1950 ਤੋਂ ਇਸ ਮੌਜੂਦਾ ਮੁਲਕ ਜਿੱਥੇ 1 ਬਿਲੀਅਨ 330 ਮਿਲੀਅਨ ਲੋਕ ਰਹਿੰਦੇ ਨੇ, ਜਿਨ੍ਹਾਂ ਦੀ ਕਿਸਮਤ ਦਾ ਅੱਜ ਫੈਸਲਾ ਕਰਨ ਦਾ ਹੱਕ ਜਿਨ੍ਹਾਂ ਦੇ ਕੋਲ ਹੈ, ਉਹ ਲੋਕ ਨੇ ਜਿਨ੍ਹਾਂ ਬਾਰੇ ਸ਼ਾਇਦ ਅਲਾਮਾ ਇਕਬਾਲ ਦੇ ਇਹ ਲਫ਼ਜ਼ ਬੜੇ ਮਹੱਤਵਪੂਰਨ ਨੇ ਕਿ ਫਲਕ उनको अता करता है खाजगी, जिन्हें खबर नहीं कि रवशे बंदा परवरी क्या है। कि कई बार रब उन्हां मूर्खां दे हत्थ भी ताकत दे दिंदा है, उन्हां नूं भी खाजगी ताकत दे दिंदा है, जिन्हां नूं पता ही नहीं कि वरतारा की हुंदा है, जिन्हां नूं पता ही नहीं कि इंसानियत की हुंदी है, जिन्हां नूं पता ही नहीं कि फर्जां दे लई इंसानियत दे नाल प्यार करना किवें हुंदा है। अज उन्हां दे हत्थ 'च पावर है। ਜਿਹੜੀ ਹਕੂਮਤ ਅੱਜ ਹੈ ਇਹਦੀ ਉਹੀ ਵਿਚਾਰਧਾਰਾ ਹੈ। ਜਿਨ੍ਹਾਂ ਸਾਡੇ ਵੀਰਾਂ ਭੈਣਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਹੈ ਉਹ ਜ਼ਰੂਰ ਇਹ ਦੇਖਿਆ ਕਰਨ ਕਿ ਕਈ ਵਾਰ ਅਸੀਂ ਸਿੰਪਟਮਸ ਦੇ ਉੱਤੇ ਜਾਂ ਲੱਛਣਾਂ ਦੇ ਉੱਤੇ ਡਿਬੇਟ ਕਰਦੇ ਹਾਂ, ਇੱਕ ਦੂਸਰੇ ਨਾਲ ਬਹਿਸਬਾਜ਼ੀ ਕਰਦੇ ਹਾਂ, ਪਰ ਅਲਟੀਮੇਟਲੀ ਦੁਨੀਆ ਨੂੰ ਆਈਡੀਆਜ਼ ਰਨ ਕਰਦੇ ਨੇ, ਔਰ ਉਹਨਾਂ ਆਈਡੀਆਜ਼ ਦੇ ਪਿੱਛੇ, ਵਿਚਾਰਾਂ ਦੇ ਪਿੱਛੇ ਜਿਹੜੀ ਵੀ ਵਿਚਾਰਧਾਰਾ ਨੂੰ ਇੰਪਲੀਮੈਂਟ ਕਰਨ ਵਾਲੇ ਹੁੰਦੇ ਨੇ, ਬੈਟਰ ਵਿਚਾਰ ਜਿੱਤਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਗਲਤ ਵਿਚਾਰ ਜਿਹੜਾ ਫਿਰ ਇਨਸਾਨੀਅਤ ਦੀ ਤਬਾਹੀ ਵੀ ਕਰਦਾ ਹੈ। 20ਵੀਂ ਸਦੀ ਦੇ ਅੰਦਰ ਜਦੋਂ ਅਸੀਂ ਨਾਜ਼ੀਵਾਦ ਦੀ ਗੱਲ ਕਰਦੇ ਹਾਂ,
ਜਿਸ ਦਾ ਜ਼ਾਹਰ ਹੈ ਐਂਬੋਡੀਮੈਂਟ ਹਿਟਲਰ ਸੀ। ਐਡੋਲਫ ਹਿਟਲਰ ਜਿਹੜਾ ਫੌਜ ਦੇ ਵਿੱਚ ਹੁੰਦਿਆਂ ਬਗਾਵਤ ਦੇ ਲਈ ਜੇਲ੍ਹ 'ਚ ਰਿਹਾ, ਜੇਲ੍ਹ 'ਚ ਹੁੰਦਿਆਂ ਉਹਨੇ ਜਿਹੜਾ ਮਾਈਨ ਕਾਂਫ ਜਿਹੜੀ ਕਰਕੇ ਉਹਦੀ ਬਾਇਓਗ੍ਰਾਫੀ ਜਾਂ ਆਟੋਬਾਇਓਗ੍ਰਾਫੀ ਉਹ ਲਿਖੀ, ਉਹਨੂੰ ਤੁਸੀਂ ਜੇ ਪੜ੍ਹੋ ਤੇ ਫਿਰ ਉਸੇ ਪੀਰੀਅਡ ਦੇ ਵਿੱਚ ਉਸ ਨਾਜ਼ੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਗੋਲਵਲਕਰ, ਹੈਡਗਵੇਅਰ ਔਰ ਸਾਵਰਕਰ, ਇਹ ਵੱਡੇ ਨਾਂ ਨੇ ਹਿੰਦੂਤਵਾਦੀ ਵਿਚਾਰਧਾਰਾ ਜਿਹੜਾ ਲਫ਼ਜ਼ ਅੱਜ ਅਸੀਂ ਸੁਣਦੇ ਹਾਂ, ਇਹ ਤਿੰਨੋਂ ਹੀ ਜਿਹੜੇ ਨੇ, ਸਾਵਰਕਰ ਰੀਅਲ ਪਿਓ ਹੈ ਇਸ ਦਾ, ਤੇ RSS ਦੇ ਨਾਲ ਇਹ ਜੁੜੇ ਹੋਏ ਗੋਲਵਲਕਰ ਔਰ ਹੈਡਗਵੇਅਰ। ਔਰ ਗੋਲਵਲਕਰ ਦੀ ਕਿਤਾਬ ਹੈ ਬੰਚ ਆਫ ਥਾਟਸ, ਜਿਸ ਦੇ ਵਿੱਚ ਉਹਨੇ ਇਹ ਕਿਹਾ ਵੀ ਜਿਹੜਾ ਸੋਲਿਊਸ਼ਨ ਨਾਜ਼ੀਆਂ ਨੇ ਘੱਟ ਗਿਣਤੀਆਂ ਨਾਲ ਡੀਲ ਕਰਨ ਦਾ ਜਰਮਨ ਦੇ ਵਿੱਚ ਕੱਢਿਆ, ਇਹੀ ਸੋਲਿਊਸ਼ਨ ਭਾਰਤ ਦੇ ਵਿੱਚ ਘੱਟ ਗਿਣਤੀਆਂ ਨਾਲ ਡੀਲ ਕਰਨ ਦਾ। ਤੇ ਜੇ ਤੁਸੀਂ RSS ਦਾ ਪਹਿਰਾਵਾ ਖਾਕੀ ਨਿੱਕਰ, ਹੁਣ ਤਾਂ ਉਹਨਾਂ ਨੇ ਖਾਕੀ ਪੈਂਟ ਕਰ ਦਿੱਤੀ ਕਿਉਂਕਿ ਨਵੇਂ ਨੌਜਵਾਨ ਨਿੱਕਰ ਪਸੰਦ ਨਹੀਂ ਸੀ ਕਰਦੇ, ਉਹੀ ਉਹਨਾਂ ਦਾ ਸੈਲੂਟ ਦਾ ਸਟਾਈਲ, ਹੇ ਹਿਟਲਰ, ਉਹੀ ਵਿਚਾਰਧਾਰਾ ਨਾਜ਼ੀਆਂ ਦਾ ਇੱਕੋ ਹੀ ਸੀ, ਵਨ ਨੇਸ਼ਨ, ਵਨ ਰੇਸ, ਵਨ ਲੀਡਰ। ਔਰ ਇਹਨਾਂ ਨੇ ਵੀ ਜਿਹੜਾ ਨਾਅਰਾ ਦਿੱਤਾ ਹਿੰਦੂ, ਹਿੰਦੀ, ਹਿੰਦੁਸਤਾਨ, ਇਹ ਨਵਾਂ ਨਾਅਰਾ ਨਹੀਂ ਹੈ, ਇਹ 95 ਸਾਲ ਪੁਰਾਣੇ। ਔਰ ਕਿਵੇਂ ਫਿਰ ਗ੍ਰੈਜੂਅਲੀ ਉਹਨਾਂ ਨੇ ਆਪਣਾ ਸਿਸਟਮ ਬਿਲਡ ਕੀਤਾ ਇਸ ਦੇ ਉੱਤੇ। 47 ਤੋਂ ਬਾਅਦ 3 ਵਾਰ ਇਹ ਜਥੇਬੰਦੀ RSS ਬੈਨ ਹੁੰਦੀ ਹੈ। ਜਦੋਂ ਗਾਂਧੀ ਦੀ ਅਸੈਸੀਨੇਸ਼ਨ ਹੁੰਦੀ ਹੈ ਉਦੋਂ ਵੀ RSS ਬੈਨ ਹੋਇਆ, ਜਦੋਂ ਐਮਰਜੈਂਸੀ ਲੱਗਦੀ ਹੈ ਉਦੋਂ ਵੀ ਬੈਨ ਹੋਇਆ, ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਜਾਂਦੀ ਹੈ ਉਦੋਂ ਵੀ ਬੈਨ ਹੋਏ। ਲੇਕਿਨ ਇਹਦੇ ਬਾਵਜੂਦ ਅੱਜ ਕਿਸ ਕਿਸਮ ਦੀ ਹਨੇਰੀ, ਕਿਸ ਕਿਸਮ ਦਾ ਝੱਖੜ ਉੱਥੇ ਝੁੱਲਿਆ ਹੋਇਆ ਹੈ, ਖਬਰਾਂ ਤੁਸੀਂ ਦੇਖ ਰਹੇ ਹੋ। ਅੱਜ ਉਹਨਾਂ ਦੇ ਲਈ 200 ਮਿਲੀਅਨ ਮੁਸਲਮਾਨ, 20 ਕਰੋੜ ਜਿਹੜੀ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਦੇ ਤੌਰ ਦੇ ਉੱਤੇ ਹੈ, ਮੁਸਲਮਾਨਾਂ ਦੀ ਆਬਾਦੀ ਦੇ ਲਿਹਾਜ਼ ਨਾਲ ਅੱਜ 30 ਮਿਲੀਅਨ ਜਿਹੜੇ ਈਸਾਈ ਨੇ ਜਾਂ 30 ਮਿਲੀਅਨ ਸਿੱਖ ਨੇ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਨੇ, ਇੰਨੇ ਕੀ ਟਰਾਈਬਲਸ ਨੇ, ਕੋਈ ਮੈਟਰ ਨਹੀਂ ਕਰਦੇ। ਦਿੱਲੀ ਦੇ ਸ਼ਾਹੀਨ ਬਾਗ ਤੋਂ ਲੈ ਕੇ ਉਹ ਲਖਨਊ ਦਾ ਬਾਗ ਹੋਏ, ਉਹ ਕੇਰਲਾ ਤੱਕ, ਉੱਤਰ ਪੂਰਬ ਤੱਕ ਦਾ ਹੋਏ, ਜੋ ਕੁਝ ਚੱਲ ਰਿਹਾ। ਲੇਕਿਨ ਉਹ ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ ਡੰਕੇ ਦੀ ਚੋਟ ਨਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਕੋਈ ਤਬਦੀਲੀ ਨਹੀਂ ਮੰਨਾਂਗੇ, ਅਸੀਂ ਇਹ ਕਾਨੂੰਨ ਪਾਸ ਕਰ ਦਿੱਤੇ ਨੇ। ਸੋ ਜ਼ਾਹਿਰ ਹੈ ਕਿ ਜਦੋਂ ਮੋਦੀ 2014 'ਚ ਪ੍ਰਧਾਨ ਮੰਤਰੀ ਬਣਿਆ ਔਰ ਮੋਹਨ ਭਾਗਵਤ RSS ਮੁਖੀ ਨੇ ਕਿਹਾ ਸੀ ਕਿ 2020 ਤੱਕ ਭਾਰਤ ਦਾ ਹਰ ਵਸਿੰਦਾ ਹਿੰਦੂ ਹੋਏਗਾ, ਹਿੰਦੂ ਤਵੀ ਉਹਨਾਂ ਦੀ ਡੈਫੀਨੇਸ਼ਨ ਹੈ। ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਬਿਲਕੁਲ ਉਸ ਡਾਇਰੈਕਸ਼ਨ ਦੇ ਵਿੱਚ ਉਹਦੇ ਕਰੀਬ ਪਹੁੰਚ ਗਏ ਨੇ। ਕਿੰਨਾ ਵੱਡਾ ਹੋਰ ਜੈਨੋਸਾਈਡ ਹੋਣ ਜਾ ਰਿਹਾ ਹੈ ਸਿੱਖਾਂ ਦੇ ਹਵਾਲੇ ਨਾਲ ਜੇ ਅਸੀਂ ਦੇਖੀਏ ਤੇ ਕਿਵੇਂ, ਬੇਸ਼ੱਕ ਅਕਾਲੀ ਦਲ ਦਾ ਅੱਜ ਦਾ ਰੋਲ ਕੀ ਹੈ, ਲੀਡਰਸ਼ਿਪ ਕੀ ਹੈ, ਪਰ ਜੇ ਤੁਸੀਂ ਧਿਆਨ ਨਾਲ ਦੇਖੋ ਕਿ ਕਿਵੇਂ ਸਿੱਖਾਂ ਦੇ ਲਈ ਵੀ ਇਹ ਇੱਕ ਬਹੁਤ ਵੱਡਾ ਚੈਲੰਜ ਹੈ। ਇਹ ਉਹੀ ਲੋਕ ਨੇ ਜਦੋਂ ਦਰਬਾਰ ਸਾਹਿਬ ਤੇ ਜੂਨ 84 'ਚ ਹਮਲਾ ਹੁੰਦਾ ਹੈ, BJP ਦੀ ਐਗਜ਼ੈਕਟਿਵ ਇਹ ਮਤਾ ਕਰਦੀ ਹੈ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਨਵੰਬਰ 84 'ਚ ਭਾਰਤ ਭਰ 'ਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ। ਇਹਨਾਂ ਦਾ ਆਈਡੀਆਲੌਗ ਜਿਹੜਾ ਹੈ ਉਹ 9 ਨਵੰਬਰ ਨੂੰ ਇੱਕ ਪੇਪਰ ਸਰਕੂਲੇਟ ਕਰਦਾ ਔਰ ਉਹ ਇਹ ਕਹਿੰਦਾ ਵੀ ਸਿੱਖਾਂ ਨੂੰ ਜ਼ਰੂਰੀ ਸੀ ਸਬਕ ਸਿਖਾਉਣਾ ਔਰ ਸਿੱਖਾਂ ਦੇ ਲਈ ਇਹ ਹੁਣ ਅਹਿਮ ਗੱਲ ਹੈ ਵੀ ਇਹ ਚੁੱਪ ਕਰਕੇ ਆਰਾਮ ਨਾਲ ਬਹਿ ਜਾਣ ਔਰ ਜਿਹੜਾ ਮੇਨ ਸਟ੍ਰੀਮ ਹਿੰਦੂਤਵ ਹੈ ਉਸ ਨੂੰ ਫੋਲੋ ਕਰਨ, ਅਦਰਵਾਈਜ਼ ਇਹਨਾਂ ਦੇ ਲਈ ਕੋਈ ਬਚਾਅ ਦਾ ਰਸਤਾ ਨਹੀਂ। ਹੁਣ ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਤੇ ਫਿਰ ਜ਼ਾਹਰ ਹੈ ਦੁਨੀਆ ਭਰ ਦੇ ਵਿੱਚ ਇਹ ਫਿਕਰ ਦੀ ਗੱਲ ਵੀ ਹੈ। ਇਤਿਹਾਸ ਇਹਨਾਂ 70 ਸਾਲਾਂ ਦੇ ਵਿੱਚ ਬਹੁਤ ਵਾਰ ਇੱਕ ਸੈਕੂਲਰ ਕਾਂਗਰਸ ਤੋਂ ਲੈ ਕੇ ਅੱਜ ਹਿੰਦੂਤਵੀ ਜਮਾਤ ਤੱਕ ਦਾ ਅਸੀਂ ਦੇਖਿਆ। ਤੇ ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ 26 ਜਨਵਰੀ ਦੀ ਗੱਲ ਕਰ ਰਹੇ ਹਾਂ, ਬੀਤੇ ਦਿਨ 25 ਜਨਵਰੀ ਨੂੰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਕਿ ਭਾਈ ਸਾਡਾ ਇਸ ਕਿਸਮ ਦੀ ਵਿਚਾਰਧਾਰਾ ਦੇ ਨਾਲ ਗੁਜ਼ਾਰਾ ਨਹੀਂ ਹੈ, ਅਸੀਂ ਰਿਜੈਕਟ ਕਰਦੇ ਹਾਂ। ਸਾਡਾ ਆਪਣਾ ਪੰਥ ਹੈ, ਨਾਨਕ ਨਿਰਮਲ ਪੰਥ ਚਲਾਇਆ, ਸਾਡੀ ਆਪਣੀ ਹੋਂਦ ਹੈ ਔਰ ਭਾਰਤ ਦੇ ਵਿੱਚ ਜੋ ਕੁਛ ਗਿਣਤੀਆਂ ਦੇ ਨਾਲ ਹੋ ਰਿਹਾ, ਜੋ ਜ਼ੁਲਮ ਹੋ ਰਹੇ ਨੇ ਉਸ ਦੇ ਨਾਲ ਜਿਹੜਾ ਅਸੀਂ ਉਹਦੀ ਨਾ ਸਿਰਫ ਨਖੇਦੀ ਕਰਦੇ ਹਾਂ, ਉਸ ਦੇ ਵਿਰੁੱਧ ਖਲੋਤੇ। ਅੱਜ ਜਦੋਂ 26 ਜਨਵਰੀ ਹੈ, 6 ਫਾਰ ਜਸਟਿਸ ਦੇ ਕਾਲ ਦੇ ਉੱਤੇ ਬਹੁਤ ਸਾਰੇ ਦੇਸ਼ਾਂ 'ਚ ਐਮਬੈਸੀਆਂ, ਕੌਂਸਲੇਟਾਂ ਦੇ ਬਾਹਰ ਪ੍ਰੋਟੈਸਟ ਹੋ ਰਹੇ ਨੇ।
ਉਹਨਾਂ ਦਾ ਜਿਹੜਾ ਸੋਵਰਨਿਟੀ ਇੰਡੀਅਨ ਦੇ ਨਾਂ ਥੱਲੇ ਤਿਰੰਗਾ ਹੈ ਉਸ ਨੂੰ ਸਾੜਿਆ ਜਾ ਰਿਹਾ। ਬਹੁਤ ਵਾਰ ਸਿੰਬੋਲਿਜ਼ਮ ਹੁੰਦਾ, ਮੈਸੇਜ ਹੁੰਦਾ, ਔਰ ਇਹ ਗੱਲ ਨਵੀਂ ਨਹੀਂ ਹੈ, ਕਿਉਂਕਿ ਜਿਵੇਂ ਮੈਨੂੰ ਅਕਸਰ ਇਸ ਗੱਲ ਦਾ ਦੁੱਖ ਵੀ ਹੁੰਦਾ ਕਿ ਆਪਣੇ ਬਹੁਤੇ ਲੋਕਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ। ਬਹੁਤ ਵਾਰ ਅਸੀਂ ਭਾਵਨਾਤਮਕਤਾ ਦੇ ਵਹਿਣ ਦੇ ਵਿੱਚ ਹੀ ਫੈਸਲੇ ਕਰਦੇ ਹਾਂ। ਇੱਕ ਗੱਲ ਦਾ ਧਿਆਨ ਰਹੇ, ਜਿਹਨੂੰ ਸੰਵਿਧਾਨ ਕਿਹਾ ਜਾਂਦਾ ਹੈ, ਸੰਵਿਧਾਨ ਕਨਸਟੀਟਿਊਸ਼ਨ ਹੈ, ਜ਼ਾਹਰ ਹੈ। ਜਦੋਂ ਅਸੀਂ ਜੰਗਲ ਦੀ ਗੱਲ ਕਰਦੇ ਹਾਂ ਤੇ ਫਿਰ ਅਕਸਰ ਜਿੱਥੇ ਕੋਈ ਲਾਲੈਸ ਸੁਸਾਇਟੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਜੀ ਉੱਥੇ ਜੰਗਲ ਦਾ ਰਾਜ ਹੈ। ਔਰ ਹੁਣ ਜੰਗਲ ਦਾ ਰਾਜ ਕੀ ਹੁੰਦਾ ਹੈ ਕਿ ਉੱਥੇ ਵੱਡਾ ਤਾਕਤਵਰ ਜਾਨਵਰ ਦੂਸਰੇ ਨੂੰ ਖਾਂਦਾ ਹੈ ਆਪਣੀ ਖੁਰਾਕ ਦੇ ਲਈ, ਉਹਦਾ ਸ਼ੌਕ ਨਹੀਂ ਹੁੰਦਾ, ਅਦਰਵਾਈਜ਼ ਵਾਈਲਡ ਲਾਈਫ ਸਾਰੀ ਖਤਮ ਹੋ ਜਾਏ। ਲੇਕਿਨ ਫਿਰ ਵੀ ਅਸੀਂ ਕਹਿੰਦੇ ਹਾਂ ਜੀ ਜੰਗਲ ਦੇ ਵਿੱਚ ਮਾਈਟ ਇਜ਼ ਰਾਈਟ ਹੁੰਦਾ ਹੈ, ਇਸ ਲਈ ਉਹਨੂੰ ਜੰਗਲ ਦਾ ਰਾਜ ਕਿਹਾ ਜਾਂਦਾ ਹੈ। ਸਿਵਲਾਈਜ਼ਡ ਸੁਸਾਇਟੀਜ਼ ਆਈਨ ਬਣਾਉਂਦੀਆਂ ਨੇ, ਦਸਤੂਰ ਵੀ ਕਹਿੰਦੇ ਨੇ ਇਸ ਨੂੰ, ਕਨਸਟੀਟਿਊਸ਼ਨ ਬਣਾਉਂਦੀਆਂ ਨੇ ਕਿ ਕਿਵੇਂ ਅਸੀਂ ਗਵਰਨ ਕਰਨਾ ਹੈ ਸਿਸਟਮ ਨੂੰ। ਅੰਗਰੇਜ਼ੀ ਰਾਜ ਕਾਨੂੰਨ ਉਹ ਬਣਾਉਂਦੇ ਸਨ, ਉਹ ਮਾਲਕ ਸਨ, ਕਲੋਨੀਅਲ ਰੂਲ ਸੀ, ਉਹ ਗਏ ਤੇ ਹੋਪ ਹੋਈ ਕਿ ਚੇਂਜ ਹੋਏਗੀ। ਔਰ ਇਨ ਬਰੀਫ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਜਦੋਂ ਅੰਗਰੇਜ਼ਾਂ ਨੇ ਦੂਸਰੇ ਸੰਸਾਰ ਯੁੱਧ ਤੋਂ ਬਾਅਦ, ਜਿਹੜਾ ਬੇਸ਼ੱਕ ਉਹਨਾਂ ਨੇ ਜਿੱਤਿਆ ਪਰ ਉਹ ਬੁਰੀ ਤਰ੍ਹਾਂ ਕਰਜ਼ਾਈ ਹੋਏ, ਉਹ ਲੰਬਾ ਵਕਤ ਕਾਲੋਨੀਜ਼ ਨੂੰ ਕਾਇਮ ਨਹੀਂ ਸੀ ਰੱਖ ਸਕਦੇ। ਔਰ ਤੁਸੀਂ 45 ਤੋਂ 60 ਤੱਕ ਪਹੁੰਚਦਿਆਂ ਦੇਖੋ ਕਿ 60 ਮੁਲਕ ਆਜ਼ਾਦ ਹੋਏ, ਉਹਨਾਂ ਨੇ ਆਜ਼ਾਦ ਕੀਤੇ। ਜਿਹੜੀ ਅੱਜ ਬ੍ਰਿਟਿਸ਼ ਕਾਮਨਵੈਲਥ ਹੈ ਉਹਦੇ ਉਹ ਮੈਂਬਰ ਹੁੰਦੇ ਨੇ। ਸੋ ਜ਼ਾਹਰ ਹੈ ਕਿ ਭਾਰਤ ਸਬ ਕੰਟੀਨੈਂਟ ਜਿਹੜਾ ਜਿੱਤਣ 'ਚ ਉਹਨਾਂ ਨੇ ਲਗਭਗ 200 ਸਾਲ ਲਾਏ ਸੀ। 1757 'ਚ ਪਲਾਸੀ ਦੀ ਲੜਾਈ ਨਾਲ ਉਹ ਬੰਗਾਲ ਦੇ ਵਿੱਚ ਐਂਟਰ ਹੋਏ ਅਤੇ ਸਭ ਤੋਂ ਅਖੀਰ ਦੇ ਵਿੱਚ ਪੰਜਾਬ ਜਿਹੜਾ ਕਿ ਇੱਕ ਸੋਵਰਨ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ, 50 ਸਾਲ 40 ਸਾਲ ਮਹਾਰਾਜਾ ਰਣਜੀਤ ਸਿੰਘ, 10 ਸਾਲ ਉਸ ਤੋਂ ਬਾਅਦ 1839 ਤੋਂ 1849 ਤੱਕ ਉਹਨਾਂ ਦੇ ਵਾਰਸਾਂ ਨੇ ਡਿੱਗਦੇ ਟਹਿੰਦੇ ਸਿਵਲ ਵਾਰ ਕਤਲੋਗਾਰ ਦੇ ਵਿੱਚ ਵੀ ਕਾਇਮ ਰਹੇ। ਇਹ ਉਹਨਾਂ ਨੇ ਕਾਇਮ ਕੀਤਾ। ਔਰ ਇਸ ਸਾਰੇ ਤੋਂ ਬਾਅਦ ਪੰਜਾਬ ਸਭ ਤੋਂ ਅਖੀਰ 'ਚ ਉਹਨਾਂ ਦਾ ਜਿਹੜਾ ਕਬਜ਼ੇ ਦੇ ਵਿੱਚ ਆਇਆ। ਉਹਨਾਂ ਨੇ ਜਾਣ ਲੱਗੇ ਉਹ ਇਹ ਸੋਚਦੇ ਸੀ ਕਿ ਭਾਈ ਹੁਣ ਇਹਨੂੰ ਛੱਡਣਾ। ਬਹੁਤ ਸਾਰੇ ਰੀਜ਼ਨ ਨੇ, ਭਾਵੇਂ ਫਰੀडम ਸਟਰਗਲ ਦੇ ਨਾਂ ਥੱਲੇ ਕ੍ਰੈਡਿਟ ਕੋਈ ਗਾਂਧੀ ਨੂੰ ਦੇ ਦੇ, ਕੋਈ ਕਿਸੇ ਹੋਰ ਨੂੰ ਦੇ ਦੇ, ਪਰ ਆਮ ਇਤਿਹਾਸ ਦਾ ਵਿਦਿਆਰਥੀ ਵੀ ਜਾਣਦਾ ਕਿ ਸਿੱਖਾਂ ਨੇ ਇੱਕ ਛੋਟੀ ਜਿਹੀ ਮਾਈਨੋਰਿਟੀ ਹੋਣ ਦੇ ਬਾਵਜੂਦ, ਅੱਜ ਤਾਂ ਫਿਰ ਅਸੀਂ ਜਿਹੜਾ ਹੈ ਉਹ 30 ਮਿਲੀਅਨ ਹੈ, 3 ਕਰੋੜ ਹੈ, ਈਵਨ 47 'ਚ ਸਾਡੀ ਆਬਾਦੀ 9-10 ਮਿਲੀਅਨ ਸੀ, ਤਾਂ ਉਸ 100 ਸਾਲ ਦੇ ਪੀਰੀਅਡ 'ਚ ਦੇਖੋ ਵੀ ਕਿੰਨੀ ਕੁ ਮਾਈਨੋਰਿਟੀ ਹੋਏਗੀ। ਪਰ ਤੁਸੀਂ 98 ਸਾਲ ਦੇ ਪੀਰੀਅਡ 'ਚ 1849 ਤੋਂ 1947 ਤੱਕ ਕੁਰਬਾਨੀਆਂ ਦੇਖੋ। ਅੱਜ ਵੀ ਕਦੇ ਅੰਡੇਮਾਨ ਨਿਕੋਬਾਰ, ਜਿਹਦਾ ਨਾਂ ਤਾਂ ਇਹਨਾਂ ਨੇ ਸਾਵਰਕਰ ਦੇ ਨਾਂ 'ਤੇ ਏਅਰਪੋਰਟ ਦਾ ਨਾਂ ਰੱਖਿਆ, ਉਹ ਨਾਂ ਦੇਖੋ ਜਿਹੜੇ ਉਹਦੇ 'ਤੇ ਉਕਰੇ ਹੋਏ ਨੇ, ਜਿਨ੍ਹਾਂ ਨੇ ਸਾਰੀਆਂ ਉਮਰਾਂ ਉੱਥੇ ਗਾਲੀਆਂ। ਫਾਂਸੀ ਦੇ ਤਖਤਿਆਂ ਦੇ ਝੂਲਣ ਦੀ ਗੱਲ, ਜਾਂ ਗਦਰੀ ਬਾਬਿਆਂ ਤੋਂ ਭਾਈ ਮਹਾਰਾਜ ਸਿੰਘ, ਗਦਰੀ ਬਾਬੇ, ਸ਼ਹੀਦ ਊਧਮ ਸਿੰਘ, ਭਗਤ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਇਹ ਸਾਰੀ ਜਦੋਂ ਅਸੀਂ ਇਸ ਸਾਰੇ ਪੀਰੀਅਡ ਨੂੰ ਦੇਖਦੇ ਤਾਂ ਫਿਰ ਇਹ ਲੱਗਦਾ ਹੈ ਕਿ ਭਾਈ ਇੰਨਾ ਕੁਛ ਕਰਨ ਤੋਂ ਬਾਅਦ ਜਦੋਂ ਕਿਸਮਤ ਘੜਨ ਦੇ ਹੱਕ ਲੈਣ ਦਾ ਫੈਸਲਾ ਆਇਆ ਸੀ ਤੇ ਸਾਡੀ ਲੀਡਰਸ਼ਿਪ ਇੱਕ ਭੰਬਲ ਭੂਸੇ 'ਚ ਸੀ, ਕਨਫਿਊਜ਼ਨ ਸੀ। ਅਸੀਂ ਤੀਸਰੀ ਧਿਰ ਸਾਂ। ਅੰਗਰੇਜ਼ਾਂ ਨੇ ਜਦੋਂ ਨੈਗੋਸ਼ੀਏਸ਼ਨ ਕੀਤੀ, ਫਸਟ ਰਾਊਂਡ ਟੇਬਲ ਕਾਨਫਰੰਸ ਲੰਡਨ 'ਚ ਹੋਈ, ਦੂਸਰੀ ਰਾਊਂਡ ਟੇਬਲ ਕਾਨਫਰੰਸ ਹੋਈ, ਸਿੱਖ ਤੀਸਰੀ ਧਿਰ ਸੀ। ਸਾਡੇ ਨੁਮਾਇੰਦਿਆਂ ਨੂੰ ਸੱਦਿਆ ਜਾਂਦਾ ਸੀ। 1937 ਦੀਆਂ ਇਲੈਕਸ਼ਨਾਂ ਵੇਲੇ ਸਾਡਾ ਸੈਪਰੇਟ ਇਲੈਕਟੋਰੇਟ ਸੀ। ਸਿੱਖ ਜਿਹੜੇ ਨੇ ਉਹ ਸਿੱਖ ਨੁਮਾਇੰਦਿਆਂ ਨੂੰ ਹੀ ਵੋਟਾਂ ਪਾਉਂਦੇ ਸਨ, ਮੁਸਲਮਾਨਾਂ ਦਾ ਸੈਪਰੇਟ ਇਲੈਕਟੋਰੇਟ ਸੀ। ਸਿੱਖਾਂ ਦੀ ਵੱਖਰੀ ਹੋਂਦ 1909 ਦੇ ਵਿੱਚ ਜਦੋਂ ਆਨੰਦ ਮੈਰਿਜ ਐਕਟ ਬ੍ਰਿਟਿਸ਼ ਕੌਂਸਲ ਨੇ ਪਾਸ ਕੀਤਾ, ਤਸਲੀਮ ਕੀਤੀ ਹੋਈ ਸੀ। ਔਰ ਅੰਗਰੇਜ਼ ਚਾਹੁੰਦੇ ਵੀ ਸੀ ਕਿ ਸਿੱਖਾਂ ਦਾ ਕੁਛ ਨਾ ਕੁਛ ਬਣਾ ਦਿੱਤਾ ਜਾਏ। ਰੀਜ਼ਨ ਜ਼ਾਹਰ ਹੈ ਕਿ ਸਿੱਖ ਰਾਜ 1849 'ਚ ਉਹਨਾਂ ਨੇ ਉਸ ਦਲੀਪ ਸਿੰਘ ਨੂੰ ਜਿਹੜਾ ਮਾਈਨਰ ਸੀ ਉਹਦੇ ਗਾਰਡੀਅਨ ਬਣ ਕੇ ਲਿਆਇਆ ਸੀ। ਔਰ ਲਾ ਤਾਂ ਇਹੀ ਹੁੰਦਾ ਕਿ ਜਦੋਂ ਜਿਹੜਾ ਮਾਈਨਰ ਹੈ ਉਹ ਮੇਜਰ ਹੋ ਜਾਏ ਉਹਦੇ ਹਵਾਲੇ ਕਰ ਦਿਓ। ਫਿਰ ਸਿੱਖਾਂ ਦੀ ਕੰਟਰੀਬਿਊਸ਼ਨ ਦੋਨੋਂ ਵਰਲਡ ਵਾਰਸ ਦੇ ਵਿੱਚ ਬਹੁਤ ਵੱਡੀ ਸੀ, ਖਾਸ ਤੌਰ 'ਤੇ ਸੈਕੰਡ ਵਰਲਡ ਵਾਰ, ਜਿਹਦੇ 'ਚ ਬਾਈਕਾਟ ਦੀ ਲਾਈਨ ਦਿੱਤੀ ਹੋਈ ਸੀ ਗਾਂਧੀ ਨੇ ਕਿ ਕੁਇਟ ਇੰਡੀਆ, ਨਾ ਕੋਆਪਰੇਟ ਕਰੋ। ਸਿੱਖਾਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਨੇ। ਔਰ ਇਸੇ ਤਰੀਕੇ ਦੇ ਨਾਲ ਈਵਨ ਸਾਰੀ ਸਟਰਗਲ ਦੇ ਵਿੱਚ ਸਿੱਖਾਂ ਦੀ ਹੋਂਦ, ਜਿੰਨੀ ਗੁੱਡਵਿਲ ਉਸ ਵੇਲੇ ਬ੍ਰਿਟਨ ਦੇ ਵਿੱਚ ਸੀ। ਔਰ ਸਰ ਕਪੂਰ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਨੇ 20ਵੀਂ ਸਦੀ ਦੇ, ਉਹ ਜਦੋਂ
ਫਰੀडम ਆਫ ਇੰਡੀਆ ਐਕਟ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਹਾਊਸ ਆਫ ਕਾਮਨਸ 'ਚ ਪੇਸ਼ ਹੋਇਆ ਤੇ ਵਿੰਸਟਨ ਚਰਚਲ ਜਿਹਨੇ ਐਲਾਈਡ ਫੋਰਸਿਸ ਨੂੰ ਲੀਡ ਕੀਤਾ ਸੀ ਸੈਕੰਡ ਵਰਲਡ ਵਾਰ ਦੇ ਵੇਲੇ ਵਿਕਟਰੀ ਤੱਕ, ਉਹਦੀ ਪਾਰਟੀ ਹਾਰ ਚੁੱਕੀ ਸੀ। ਉਹ ਖੁਦ ਆਪਣੀ ਸੀਟ ਉਹਨੇ ਜਿੱਤ ਲਈ ਸੀ ਤੇ ਜਦੋਂ ਸਰਦਾਰ ਬਲਦੇਵ ਸਿੰਘ ਰਾਊਂਡ ਟੇਬਲ ਕਾਨਫਰੰਸ ਪਾਰਟਿਸਿਪੇਟ ਕਰਨ ਲਈ ਗਏ ਨੇ ਤੇ ਜ਼ਾਹਿਰ ਤੌਰ ਤੇ ਚਰਚਲ ਬਿਮਾਰ ਸੀ, ਹਸਪੀਟਲ 'ਚ ਸੀ, ਪਰ ਉਹਨੇ ਮੈਸੇਜ ਭੇਜਿਆ ਬਲਦੇਵ ਸਿੰਘ ਨੂੰ ਕਿ ਨਹਿਰੂ ਨੂੰ ਜਾ ਲੈਣ ਦਿਓ, ਤੁਸੀਂ ਰੁਕੋ। ਔਰ ਜਿਹੜੇ ਉਹਦੇ ਲਫ਼ਜ਼ ਨੇ ਚਰਚਲ ਦੇ, ਕਿਉਂਕਿ ਚਰਚਲ ਇਕੱਲਾ ਸਟੇਟਸਮੈਨ ਨਹੀਂ ਸੀ, ਬਹੁਤ ਵੱਡਾ ਹੀ ਲਿਟਰਰੀ ਫਿਗਰ ਵੀ ਸੀ। ਬਹੁਤ ਘੱਟ ਲੋਕ ਜਾਣਦੇ ਨੇ ਕਿ ਉਸ ਸਾਲ ਦਾ ਲਿਟਰੇਚਰ ਦੇ ਵਿੱਚ ਨੋਬਲ ਪ੍ਰਾਈਜ਼ ਵੀ ਚਰਚਲ ਨੂੰ ਮਿਲਿਆ ਹੋਇਆ। ਉਹਨੇ ਜਿਹੜੀ ਗੱਲ ਕਹੀ, ਉਹਨਾਂ ਨੇ ਕਿਹਾ ਵੀ ਰੁਕ ਜਾਓ, ਵੀ ਵਾਂਟ ਟੂ ਡੂ ਸਮਥਿੰਗ ਫॉर द ਸਿੱਖਸ so that they must be able to walk on the current of history with the feet of their own, ਕਿ ਵੀ ਕੁਛ ਦੇਰ ਰੁਕ ਜਾਓ, ਅਸੀਂ ਤੁਹਾਡੀ ਕੌਮ ਦਾ ਕੁਛ ਕਰਨਾ ਚਾਹੁੰਦੇ ਹਾਂ ਤਾਂ ਕਿ ਤੁਸੀਂ ਇਤਿਹਾਸ ਦੇ ਪੰਨਿਆਂ ਤੇ ਆਪਣੇ ਪੈਰਾਂ ਨਾਲ ਤੁਰ ਸਕੋ। ਪੋਲੀਟੀਕਲ ਪਾਵਰ ਆਪਣੇ ਪੈਰ ਹੁੰਦੇ ਨੇ, ਡਿਸੀਜਨ ਮੇਕਿੰਗ ਦੀ ਗੱਲ ਪੈਰ ਹੁੰਦਾ ਹੈ। ਜਦੋਂ ਤੁਸੀਂ ਆਪਣੀ ਡਿਸੀਜਨ ਮੇਕਿੰਗ ਕਿਸੇ ਦੇ ਹਵਾਲੇ ਕਰ ਦਿੰਦੇ ਹੋ, ਅਕਸਰ ਨਾਦਰ ਸ਼ਾਹ ਦੇ ਹਵਾਲੇ ਨਾਲ ਇਹ ਕੋਟ ਹੁੰਦਾ ਹੈ, ਕਿਉਂਕਿ ਉਸ ਈਰਾਨ ਜਾਂ ਦੂਜੇ 'ਚ ਹਾਥੀ ਨਹੀਂ ਸੀ, ਇੱਥੋਂ ਦੀਆਂ ਫੌਜ ਦਾ ਵੀ ਵੱਡਾ ਹਿੱਸਾ ਹਾਥੀ ਸੀ, ਕਿ ਉਹਨੇ ਕਿਹਾ ਮੈਂ ਸਵਾਰੀ ਕਰਨੀ ਹੈ ਹਾਥੀ 'ਤੇ। ਜਦੋਂ ਉਹ ਬੈਠ ਗਿਆ ਤੇ ਉਹ ਕਹਿੰਦਾ ਵੀ ਫੜਾਓ ਮੈਨੂੰ ਇਹਦੀ ਲਗਾਮ ਜਾਂ ਮੁਹਾਰ। ਉਹਨਾਂ ਨੇ ਕਿਹਾ ਜੀ ਇਹਦਾ ਲਗਾਮ ਮੁਹਾਰ ਨਹੀਂ ਹੁੰਦੀ, ਮੁਹਾਵਤ ਹੁੰਦਾ ਜਿਹੜਾ ਇਹਨੂੰ ਚਲਾਉਂਦਾ। ਉਹ ਛਾਲ ਮਾਰ ਕੇ ਥੱਲੇ ਆ ਗਿਆ ਕਿ ਨਾਦਰ ਸ਼ਾਹ ਉੱਥੇ ਨਹੀਂ ਬਹਿੰਦਾ ਜਿਹਦਾ ਜਿਹੜਾ ਉਹ ਮੁਹਾਰ ਕਿਸੇ ਹੋਰ ਦੇ ਕੋਲ ਹੋਏ। ਹੁਣ ਜ਼ਾਹਿਰ ਹੈ ਵੀ ਅਸੀਂ ਜਦੋਂ ਆਪਣੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਕਿਸੇ ਦੇ ਹਵਾਲੇ ਕਰ ਦਿੱਤਾ ਤੇ ਫਿਰ ਹਾਲ ਉਹੀ ਹੋਣਾ ਸੀ ਜਿਨ੍ਹਾਂ ਨੇ ਬਾਰ-ਬਾਰ ਬਿਟਰੇ ਕੀਤਾ, ਜਿਨ੍ਹਾਂ ਨੇ 1946 ਦੇ ਵਿੱਚ ਨਹਿਰੂ ਨੇ ਕਿਸ ਅੰਦਾਜ਼ ਦੇ ਵਿੱਚ ਮੈਜੋਰਿਟੀ ਰੂਲ ਦੀ ਗੱਲ ਕੀਤੀ ਸੀ, ਜਿਹਦੇ ਤੋਂ ਬਾਅਦ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਤਾਂ ਬਿਲਕੁਲ ਪਾਕਿਸਤਾਨ ਵੱਲ ਝੁਕ ਗਏ, ਉਹਨਾਂ ਨੂੰ ਲੱਗਿਆ ਕਿ ਵੀ ਇਹ ਸੈਕੂਲਰਿਜ਼ਮ ਦਾ ਇਹਨਾਂ ਦਾ ਲਬਾਦਾ ਹੈ, ਇਹਦੇ ਅੰਦਰ ਇਹਨਾਂ ਦਾ ਕੁਝ ਹੋਰ ਲੁਕਿਆ ਹੋਇਆ ਹੈ, ਮੇਰੀ ਕੌਮ ਸੇਫ ਨਹੀਂ ਹੋਏਗੀ। ਔਰ ਸਿੱਖ ਲੀਡਰਸ਼ਿਪ ਉਸ ਟਰੈਪ ਦੇ ਵਿੱਚ ਫਸੀ, ਜਿਹੜੇ ਵਾਅਦਿਆਂ ਦਾ ਟਰੈਪ ਸੀ, ਜਿਹੜਾ ਗਾਂਧੀ ਦਾ 1931 'ਚ ਗੁਰਦੁਆਰਾ ਸੀਸਗੰਜ ਦਿੱਲੀ ਦੇ ਵਿੱਚ ਦਿੱਤਾ ਹੋਇਆ ਕਮਿਟਮੈਂਟ ਸੀ ਜਦੋਂ ਰਾਊਂਡ ਟੇਬਲ ਕਾਨਫਰੰਸ ਜਾ ਰਿਹਾ ਸੀ ਕਿ ਨੋ ਕਨਸਟੀਟਿਊਸ਼ਨ ਇਨ ਇੰਡੀਆ ਵਿਲ ਬੀ ਐਕਸੈਪਟਡ ਵਿਚ ਵੋਂਟ ਬੀ ਐਕਸੈਪਟੇਬਲ ਟੂ ਦ ਸਿੱਖਸ। ਔਰ ਇਹ ਹਿਸਟੋਰੀਕਲ ਮੈਂ ਗੱਲ ਕਰ ਰਿਹਾ, ਇਹਨੂੰ ਤੁਸੀਂ ਰਿਸਰਚ ਕਰ ਸਕਦੇ ਹੋ। ਭਾਈ ਮਧੂਸੂਦਨ ਸਿੰਘ ਬੇਦੀ ਨਾਂ ਦੇ ਸੱਜਣ ਜਿਹੜੇ ਦੀਵਾਨ 'ਚ ਬੈਠੇ ਸੀ, ਇਹ 1931 ਦੀ ਗੱਲ ਹੈ, ਉਹ ਖਲੋ ਗਏ। ਉਹਨਾਂ ਨੇ ਕਿਹਾ ਜੀ ਕੱਲ੍ਹ ਨੂੰ ਜੇ ਤੁਸੀਂ ਮੁੱਕਰ ਜਾਓ ਫਿਰ ਉਹਨੇ ਕਿਹਾ ਕਿ ਜੀ ਗੋਡ ਵਿਟਨੈਸ ਹੈ ਕਿ ਤੁਹਾਡੇ ਗੁਰੂ ਨੇ ਤੁਹਾਨੂੰ ਕਿਰਪਾਨ ਦਿੱਤੀ ਹੋਈ ਹੈ, ਦੈਨ ਇਨ ਆਲ ਰਾਈਟ ਯੂ ਵਿਲ ਬੀ ਜਸਟੀਫਾਈਡ ਇਨ ਅਨਸ਼ੀਥਿੰਗ ਯੋਰ ਸੌਰਡ ਐਂਡ ਫਾਈਟ ਫॉर ਯੋਰ ਰਾਈਟਸ। ਇਹ ਗਾਂਧੀ ਦੀ ਗੱਲ ਹੈ 1931 ਦੀ। ਫਿਰ ਅਸੀਂ ਉਸ ਸਾਰੇ ਸਫ਼ਰ ਨੂੰ 1946 'ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਸ਼ਨ ਤੋਂ ਬਾਅਦ ਨਹਿਰੂ ਪ੍ਰੈਸ ਕਾਨਫਰੰਸ ਕਰਦਾ, ਉਦੋਂ ਤੱਕ ਥੋੜ੍ਹੀਆਂ ਬਹੁਤ ਗੱਲਾਂ ਸਿੱਖ ਸਟੇਟ ਜਾਂ ਖਾਲਿਸਤਾਨ ਲਫ਼ਜ਼ ਤਾਂ ਉਦੋਂ ਜ਼ਿਆਦਾ ਨਹੀਂ ਸੀ ਇਸਤੇਮਾਲ ਹੁੰਦਾ, ਸਿੱਖ ਹੋਮਲੈਂਡ ਦੀਆਂ ਹੋ ਰਹੀਆਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਮਤਾ ਇਹਦੇ ਲਈ ਪਾਸ ਕਰ ਦਿੱਤਾ ਸੀ ਔਰ ਕਾਂਗਰਸ ਨੂੰ ਇਹ ਸੀ ਵੀ ਸਿੱਖ ਕਿਤੇ ਪਾਕਿਸਤਾਨ ਦੇ ਨਾਲ ਕੋਈ ਕੰਪਰੋਮਾਈਜ਼ ਜਾਂ ਅੰਗਰੇਜ਼ ਫੀਲਰ ਸੁੱਟ ਰਹੇ ਨੇ, ਇਹ ਕਿਤੇ ਆਪਣੇ ਅਲੱਗ ਨੇਸ਼ਨ ਦੀ ਗੱਲ 'ਤੇ ਨਾ ਆ ਜਾਣ। ਫਿਰ ਇਹ ਨਹਿਰੂ ਦਾ ਹਿਸਟੋਰੀਕਲ ਫਲਾਵਰੀ ਸਟੇਟਮੈਂਟ ਹੈ ਕਿ ਆਈ ਹੈਵ ਨੋ ਓਬਜੈਕਸ਼ਨ if the brave Sikhs of Punjab are given a province in the north so that they may be able to experience the glow of freedom। ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਉੱਤਰ 'ਚ ਇੱਕ ਖਿੱਤਾ ਦਿੱਤਾ ਜਾਏ ਤਾਂ ਕਿ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਇਹ ਸਾਰੇ ਤੋਂ ਬਾਅਦ ਅਸੀਂ ਆਪਣੀ ਕਿਸਮਤ ਉਸ ਦੌਰ ਦੇ ਲੀਡਰਸ਼ਿਪ ਨੇ ਬਿਲਕੁਲ ਕਾਂਗਰਸ ਦੇ ਹਵਾਲੇ ਕਰ ਦਿੱਤੀ ਤੇ ਫਿਰ ਨਤੀਜਾ ਕੀ ਨਿਕਲਿਆ, ਜਿਸ ਬਾਰੇ ਅਕਸਰ ਮੈਂ ਇਹ ਉਰਦੂ ਦਾ ਸ਼ੇਰ दोहराना कि वो वक्त भी देखा तारीख़ की घड़ियों ने जब लम्हों ने ख़ता की सदियों ने सज़ा पाई। और एकदम जो ही 47 सब तो ज़्यादा संताप एक हिस्टोरीयन पिछले दिनों ब्रीफ कर रहे थे, कहते ठीक है 47 सिविल वॉर हुई, हिंदुओं का भी नुकसान होया, मुसलमानों का भी होया, पर सब तो ज़्यादा सिखां का होया। 40% कौम बेघर हुई,
174 ਦੇ ਕਰੀਬ ਸਾਡੇ ਇਤਿਹਾਸਕ ਗੁਰਦੁਆਰੇ, ਸਾਡਾ ਮੱਕਾ, ਸਾਡਾ ਮਦੀਨਾ, ਸਾਡਾ ਨਨਕਾਣਾ ਸਾਹਿਬ, ਸਾਡਾ ਕਰਤਾਰਪੁਰ ਉੱਧਰ ਰਿਹਾ। ਅਸੀਂ ਬਿਲਕੁਲ ਉਜੜੇ ਪੁਜੜੇ ਜਿਹੜੇ ਕਿੰਨੇ ਕਿੰਨੇ ਵੱਡੀਆਂ ਵੱਡੀਆਂ ਹਵੇਲੀਆਂ ਦੇ ਮਾਲਕ ਸੀ, ਮਰੱਬਿਆਂ ਦੇ ਮਾਲਕ ਸੀ, ਕਿਵੇਂ ਆਉਂਦਿਆਂ ਸਾਨੂੰ ਲਫ਼ਜ਼ ਪਨਾਹਗੀਰ ਦਿੱਤਾ। ਇਹ ਪਨਾਹਗੀਰ ਕਿ ਅਸੀਂ ਪਨਾਹ ਲੈਣ ਆਏ। ਔਰ ਇੱਕਦਮ ਬਾਅਦ ਜਦੋਂ ਤੁਸੀਂ ਨੀਤੀਆਂ ਦੇਖਦੇ ਹੋ, ਅੱਜ ਤਾਂ ਚਲੋ ਖੁੱਲ੍ਹ ਕੇ ਸਾਹਮਣੇ ਹੀ ਆ ਗਿਆ ਵੀ ਇਹਨਾਂ ਦੀਆਂ ਕੀ ਨੀਤੀਆਂ ਨੇ। ਉਸ ਵੇਲੇ ਪੰਜਾਬ ਦੇ ਸ਼ਾਇਦ 32 ਜਾਂ 33 ਜ਼ਿਲ੍ਹੇ ਸੀ 47 'ਚ, 13 14 ਜਾਂ 17 ਮੈਨੂੰ ਐਗਜ਼ੈਕਟ ਫਿਗਰ ਨਹੀਂ ਯਾਦ, ਇਧਰਲੇ ਪੰਜਾਬ 'ਚ ਆਏ, ਬਾਕੀ ਪਾਕਿਸਤਾਨ 'ਚ ਗਏ, ਤੇ ਸਿਰਫ 3 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਿੱਖ ਸਨ। ਡਿਸਟ੍ਰਿਕਟ ਕਾਂਗੜਾ ਜਿਹੜਾ ਬਹੁਤ ਵੱਡਾ ਜ਼ਿਲ੍ਹਾ ਸੀ, ਈਵਨ ਲਾਹੌਲ ਸਪੀਤੀ ਰੋਹਤਾਂਗ ਪਾਸ ਤੱਕ ਵੀ ਉਹਦਾ ਹਿੱਸਾ ਸੀ, ਸਿੱਖ ਰਾਜ ਦਾ ਵੀ ਹਿੱਸਾ ਰਿਹਾ, ਉਹਦੇ ਡਿਪਟੀ ਕਮਿਸ਼ਨਰ ਸਰਦਾਰ ਕਪੂਰ ਸਿੰਘ ਸਨ। ਔਰ ਇਹ 10 ਅਕਤੂਬਰ 1947 ਦੀ ਗੱਲ ਹੈ। ਕੁਝ ਹਫ਼ਤਿਆਂ ਬਾਅਦ ਹੀ 15 ਅਗਸਤ ਤੇ 10 ਅਕਤੂਬਰ ਦੇ ਵਿਚਾਲੇ ਦੇਖ ਲਓ ਕਿੰਨਾ ਵਕਤ ਬਣਦਾ ਹੈ, ਜਦੋਂ ਕਿ ਸਰਦਾਰ ਸਾਹਿਬ ਨੂੰ ਸਰਕੂਲਰ ਉਸ ਹੋਮ ਮਿਨਿਸਟਰੀ ਦਾ ਜਿਹਨੂੰ ਚੰਦੂ ਲਾਲ ਤ੍ਰਿਵੇਦੀ ਪੰਜਾਬ ਦੇ ਗਵਰਨਰ ਨੇ ਸਰਕੂਲੇਟ ਕੀਤਾ, ਉਹਨਾਂ ਤੱਕ ਆਇਆ। ਉਹਦੇ ਲਫ਼ਜ਼ ਸਨ ਜਿਹੜੇ ਉਹਨਾਂ ਨੇ ਸਾਚੀ ਸਾਖੀ 'ਚ ਕੋਟ ਕੀਤੇ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਐਨੀ ਇਨਫੋਰਮੇਸ਼ਨ should be brought about them in the record and needed measures should be taken। ਇਸ ਕਿਸਮ ਦੀ ਉਹਦੀ ਸ਼ਬਦਾਵਲੀ ਸੀ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਤੇ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ ਉਹਨਾਂ ਦੇ ਲਈ ਇਹ ਵੱਡਾ ਖਤਰਾ ਨੇ। ਔਰ ਡਿਪਟੀ ਕਮਿਸ਼ਨਰਸ ਇਸ ਦੇ ਲਈ ਆਪਣੇ ਜ਼ਿਲ੍ਹਿਆਂ ਦੇ ਵਿੱਚ ਲੋੜੀਂਦੇ ਪ੍ਰਬੰਧ ਕਰਨ। ਸਰ ਕਪੂਰ ਸਿੰਘ ਜ਼ਾਹਰ ਹੈ ਇੱਕ ਸਚਿਆਰੇ ਸਿੱਖ ਸਨ, ਲਗਭਗ 16-17 ਸਾਲ ਦੀ ਉਹਨਾਂ ਦੀ ਨੌਕਰੀ ਸੀ ਐਜ਼ ਏ ICS। ਉਹਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਨੇ ਵਾਪਸ ਇਹਦੇ 'ਤੇ ਲਿਖਿਆ। ਫਿਰ ਉਹਨਾਂ ਦੇ ਨਾਲ ਕੀ ਵਾਪਰਿਆ, ਕਿਵੇਂ ਆਜ਼ਾਦ ਭਾਰਤ ਦੇ ਵਿੱਚ ਇੱਕੋ ਇੱਕ ICS ਹੈ ਜਿਹਨੂੰ ਬਿਨਾਂ ਪੈਨਸ਼ਨ ਬਿਨਾਂ ਕੀਤੇ ਡਿਸਮਿਸ ਕੀਤਾ ਗਿਆ, ਕਿਵੇਂ ਜ਼ਲੀਲ ਕੀਤਾ ਗਿਆ, ਕਿਵੇਂ ਝੂਠੇ ਕੇਸ ਬਣਾਏ ਗਏ, ਕਿਵੇਂ ਉਹਨਾਂ ਨੇ ਆਪਣੀ ਲੜਾਈ ਸੁਪਰੀਮ ਕੋਰਟ ਤੱਕ ਲੜੀ। ਲੇਕਿਨ ਜੇ ਅੱਜ ਸਾਨੂੰ ਹੈ ਕਿ 35 ਸਾਲ ਬਾਅਦ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ, ਤੇ ਇਹ ਬਿਗਨਿੰਗ ਤਾਂ ਉਦੋਂ ਹੀ ਹੋ ਗਈ ਸੀ। ਔਰ ਇਹਦੇ 'ਤੇ ਲਫ਼ਜ਼ ਸਰਦਾਰ ਕਪੂਰ ਸਿੰਘ ਹੋਰਾਂ ਨੇ ਲਿਖੇ ਕਿ ਭਾਈ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿੱਖੜੇ ਕਾ। ਤਿਕੜੀ ਉਦੋਂ ਨਹਿਰੂ, ਪਟੇਲ ਔਰ ਇਹ ਜਿਹੜਾ ਚੰਦੂ ਲਾਲ ਤ੍ਰਿਵੇਦੀ ਇਹਨਾਂ ਦਾ ਜ਼ਿਕਰ ਕੀਤਾ। ਹੁਣ ਕਾਂਸਟੀਚੂਐਂਟ ਅਸੈਂਬਲੀ 'ਚ ਆ ਜਾਈ ਹੈ, ਜਿਹੜੇ ਅੱਜ 70 ਸਾਲ ਅੱਜ ਵੱਡੇ ਦਿੱਲੀ 'ਚ ਜਸ਼ਨ ਹੋਏ ਨੇ, ਮਿਲਟਰੀ ਮਾਈਟ, ਮਿਸਲਸ, ਦੂਜੇ ਤੀਜੇ, ਪੂਰਾ ਜਿਹੜਾ ਸ਼ੋਅ ਆਫ ਸਟਰੈਂਥ ਹੁੰਦਾ। ਹੁਣ ਉਸ ਕਾਂਸਟੀਚੂਐਂਟ ਅਸੈਂਬਲੀ 'ਚ 2 ਸਿੱਖ ਨੁਮਾਇੰਦੇ ਨੇ, ਕਿਉਂਕਿ ਕਾਂਸਟੀਚੂਐਂਟ ਅਸੈਂਬਲੀ 'ਚ ਚੁਣ ਕੇ ਜਾਂਦੇ ਸਨ, ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ। ਹੁਣ ਜਦੋਂ ਡਿਬੇਟ ਚੱਲ ਰਹੀ ਹੈ ਕਾਂਸਟੀਚੂਐਂਟ ਅਸੈਂਬਲੀ ਦੇ ਵਿੱਚ, ਜ਼ਾਹਰ ਹੈ ਕਿ ਸਿੱਖ ਨੁਮਾਇੰਦੇ ਇਹ ਦੇਖ ਰਹੇ ਨੇ ਵੀ ਪ੍ਰੋਮਿਸਿਸ, ਸਾਡੀ ਰੈਕਗਨੀਸ਼ਨ ਤਾਂ ਕਿ ਸਾਡੀ ਸਿੱਖ ਤਹਿਜ਼ੀਬ, ਸਾਡੀ ਬੋਲੀ, ਸਾਡਾ ਸੱਭਿਆਚਾਰ ਸੁਰੱਖਿਅਤ ਹੋਏ। ਔਰ ਕਿਉਂਕਿ ਕਾਂਸਟੀਚੂਐਂਟ ਅਸੈਂਬਲੀ ਦੇ ਵਿੱਚ ਵੋਟਿੰਗ ਦੇ ਨਾਲ ਹੁੰਦਾ ਸੀ, ਬਹੁਤ ਸਾਰਿਆਂ ਨੂੰ ਲੱਗਦਾ ਵੀ ਸ਼ਾਇਦ ਡਾਕਟਰ ਅੰਬੇਦਕਰ ਪੈਨ ਤੇ ਸਿਆਹੀ ਲੈ ਕੇ ਬੈਠੇ ਤੇ ਉਹਨਾਂ ਨੇ ਸਾਰੇ ਸੰਵਿਧਾਨ ਦੇਖੇ, ਕਾਪੀ ਪੇਸਟ ਕੀਤੇ ਜਾਂ ਆਪਣੇ ਲਿਖੇ। ਇਵੇਂ ਨਹੀਂ ਸੀ ਹੁੰਦਾ। ਪ੍ਰਪੋਜ਼ਲ ਸੀ, ਤੁਸੀਂ ਅਮੈਂਡਮੈਂਟ ਪੇਸ਼ ਕਰਦੇ ਹੋ, ਪਰ ਅਲਟੀਮੇਟਲੀ ਕਾਂਸਟੀਚੂਐਂਟ ਅਸੈਂਬਲੀ 'ਚ ਸਿੰਪਲ ਮੈਜੋਰਿਟੀ ਦੇ ਨਾਲ ਫੈਸਲਾ ਹੁੰਦਾ ਹੈ। ਔਰ ਸਿੱਖਾਂ ਨੂੰ ਬਿਲਕੁਲ ਇਗਨੋਰ ਹੀ ਨਹੀਂ ਕੀਤਾ ਗਿਆ। ਕਿੱਥੇ ਤਾਂ ਸਿੱਖ ਇਹ ਗੱਲ ਦੀ ਆਸ ਕਰਦੇ ਸੀ ਜੀ ਖਿੱਤਾ ਮਿਲੇਗਾ, ਉਹਨਾਂ ਨੇ ਸਿੱਖ ਧਰਮ ਦੀ ਅਡਰੀ ਹੋਂਦ ਨੂੰ ਵੀ ਮੰਨਣ ਤੋਂ ਨਾ ਕਰ ਦਿੱਤੀ। ਆਰਟੀਕਲ 25B ਇੰਡੀਅਨ ਕਾਨਸਟੀਟਿਊਸ਼ਨ ਦਾ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨਦਾ। ਔਰ ਫਿਰ ਇਸ ਕਾਨਸਟੀਚੂਐਂਟ ਇਸ ਆਰਟੀਕਲ ਦੀ ਤਹਿ 'ਚ ਹੀ 1955 ਦੇ ਅੰਦਰ 4-5 ਹੋਰ ਐਕਟ ਬਣੇ। ਹਿੰਦੂ ਸਕਸੈਸ਼ਨ ਐਕਟ, ਤੁਸੀਂ ਆਪਣੀ ਜ਼ਮੀਨ ਟਰਾਂਸਫਰ ਕਰਨੀ ਹੈ, ਆਪਣੀ ਜਾਇਦਾਦ ਕਰਨੀ ਹੈ ਆਪਣੇ ਬੱਚਿਆਂ ਦੇ ਨਾਂ, ਤੁਸੀਂ ਹਿੰਦੂ ਸਕਸੈਸ਼ਨ ਐਕਟ ਦੇ ਥੱਲੇ ਕਰੋਗੇ। ਹਿੰਦੂ ਮਾਈਨੋਰਿਟੀ ਐਂਡ ਅਡਾਪਸ਼ਨ ਐਕਟ, ਗਾਰਡੀਅਨਸ਼ਿਪ ਐਕਟ, 5 ਹੋਰ ਐਕਟ ਨੇ ਜਿਨ੍ਹਾਂ ਨੇ ਆਰਟੀਕਲ 25B ਨੂੰ ਫਰਦਰ ਸਟਰੈਂਥਨ ਕੀਤਾ ਹੈ। ਉਸ ਵੇਲੇ ਦੋਨੋਂ ਸਿੱਖ ਨੁਮਾਇੰਦੇ ਜਿਹੜੇ ਕਾਂਸਟੀਚੂਐਂਟ ਅਸੈਂਬਲੀ ਸਨ ਉਹ ਖਲੋਤੇ, ਉਹਨਾਂ ਨੇ ਕਿਹਾ ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, this is betrayal of the promises made to the Sikhs, we reject this constitution। ਔਰ ਉਹਨਾਂ ਨੇ ਸਾਈਨ ਨਹੀਂ ਕੀਤੇ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੀ ਸਟਰਗਲ ਬਹੁਤ ਵਾਰ ਜੂਨ 84 ਨਾਲ ਜੋੜ ਕੇ ਦੇਖੀ ਜਾਂਦੀ ਹੈ ਕਿ ਉਸ ਤੋਂ ਉਹ ਸਾਡਾ ਫਾਈਨਲ ਵਾਟਰਸ਼ੈਡ ਸੀ। ਡੀ ਫੈਕਟੋ ਅਸੀਂ ਕੈਪਚਰ ਹੋ ਗਏ ਇੰਡੀਅਨ ਮੈਪ 'ਚ, ਪਰ ਡੀ ਜਿਊਰਿਸ
ਅਸੀਂ ਇਸ ਸਟੇਟ ਨੂੰ ਨਹੀਂ ਮੰਨਿਆ, ਅਸੀਂ ਇਹਨਾਂ ਦੇ ਕਨਸਟੀਟਿਊਸ਼ਨ ਦੇ ਉੱਤੇ ਦਸਤਖਤ ਨਹੀਂ ਕੀਤੇ। ਇਹਦੇ ਬਾਵਜੂਦ ਸਾਡੀ ਲੀਡਰਸ਼ਿਪ ਨੇ, ਅਕਾਲੀ ਲੀਡਰਸ਼ਿਪ ਨੇ ਉਸ ਪੀਰੀਅਡ ਸਮੇਂ ਨੂੰ ਦੇਖਦੇ ਆ ਉਹਨਾਂ ਨੂੰ ਲੱਗਾ ਵੀ ਚਲੋ ਅਜੇ ਵੀ ਕੋਈ ਪੰਜਾਬੀ ਜ਼ਬਾਨ 'ਤੇ ਆਧਾਰਿਤ ਇੱਕ ਸੂਬਾ ਬਣ ਜਾਏ, ਸਾਡੀ ਲੈਂਗੁਏਜ, ਸਾਡੇ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ, ਸਾਡੇ 5 ਕਕਾਰ ਮਹਿਫੂਜ਼ ਹੋਣ। ਔਰ ਉਹਦੇ 'ਚੋਂ ਹੀ ਉਹ ਪੰਜਾਬੀ ਸੂਬੇ ਦਾ ਮੋਰਚਾ ਹੋਏ, ਫਾਈਨਲ ਮੋਰਚਾ, ਧਰਮ ਯੁੱਧ ਮੋਰਚਾ ਹੋਏ, ਅਨੰਦਪੁਰ ਦਾ ਮਤਾ ਹੋਏ। ਅਨੰਦਪੁਰ ਦਾ ਮਤਾ ਵੀ ਟਰੂ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ। ਤੁਸੀਂ ਵਾਕਫ ਹੋ, ਜੂਨ 84 ਦਾ ਘੱਲੂਘਾਰਾ ਹੈ, ਟੋਟਲ ਵਾਰ ਦੀ ਡੈਕਲੇਰੇਸ਼ਨ ਸੀ। ਡਿਕਲੇਅਰ ਨਹੀਂ ਕੀਤਾ, ਵਾਰ ਡਿਕਲੇਅਰ ਕੀਤੀ ਜਾਂਦੀ ਹੈ। ਪਰ ਜੇ ਤੁਸੀਂ ਉਦੋਂ ਤੋਂ ਹੁਣ ਤੱਕ ਦੇਖੋ ਤੇ ਸਿੱਖਾਂ ਦੇ ਖਿਲਾਫ ਅਨਐਲਾਨੀਆ ਜੰਗ ਹੈ, ਟੋਟਲ ਵਾਰ ਹੈ। ਸਾਡੇ ਗੁਰਦੁਆਰਿਆਂ 'ਤੇ ਅਕਾਲ ਤਖਤ ਸਾਹਿਬ 37 ਇਤਿਹਾਸਕ ਗੁਰਦੁਆਰੇ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਲੈ ਜਾਣਾ, ਨਵੰਬਰ 84 'ਚ ਭਾਰਤ ਭਰ 'ਚ ਸਿੱਖਾਂ ਦੀ ਨਸਲਕੁਸ਼ੀ, ਫਿਰ ਪੰਜਾਬ 'ਚ ਇੱਕ ਦਹਾਕਾ ਪੂਰਾ ਸਿੱਖ ਜਵਾਨੀ ਦਾ ਕਾਂਡ। ਔਰ ਉਹ ਅੱਜ ਵੀ ਅਸੀਂ ਸਾਡੇ ਉੱਥੇ ਧਰਨੇ 'ਤੇ ਬੈਠੇ ਨੇ ਕਿ ਜੀ ਇਹ ਜਿਹੜੇ ਬੁੱਤ ਲਾਏ ਹੋਏ ਨੇ ਨਚਾਰਾਂ ਦੇ, ਉੱਥੋਂ ਦਰਬਾਰ ਸਾਹਿਬ ਦੇ ਉਸ ਰਾਹ ਨੂੰ ਜਾਂਦੇ ਆ। ਔਰ ਅੱਜ ਅਸੀਂ ਕਿਸ ਹੱਦ ਤੱਕ ਚਲੇ ਗਏ, ਕਿੱਥੇ ਸ਼ਾਹ ਮੁਹੰਮਦ ਵਰਗਾ ਕਦੇ ਇਹ ਕਹਿੰਦਾ ਸੀ, ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਕਿੱਥੇ ਸਾਡਾ ਉਹ ਐਮਪਾਇਰ 1.5 ਲੱਖ ਮੁਰੱਬਾ ਮੀਲ ਦਾ, ਉਸ ਜਮਰੌਦ ਤੋਂ ਲੈ ਕੇ ਤਿੱਬਤ ਤੱਕ, ਔਰ ਉਸ ਸਾਰੀ ਸਿੰਧ ਦੇ ਪੈਰਾਂ 'ਚ ਸ਼ਿਕਾਰਪੁਰ ਤੋਂ ਲੈ ਕੇ ਲੁਧਿਆਣੇ ਤੱਕ, ਜਿਹਦੇ ਗ੍ਰੈਂਡਿਓਰ ਦੀ ਗੱਲ ਦੁਨੀਆ ਕਰਦੀ ਸੀ, ਅੱਜ ਵੀ ਕਰਦੀ ਹੈ। BBC ਵਾਲਿਆਂ ਨੇ ਉਹਨਾਂ ਦੀ ਹਿਸਟੋਰੀਕਲ ਸੀਰੀਜ਼ ਦੇ ਥੱਲੇ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਉਹ ਇਨਸਾਨ ਜਿਨ੍ਹਾਂ ਨੇ ਦੁਨੀਆ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਇਨਸਾਨੀਅਤ ਨੂੰ, ਉਹਨਾਂ ਨੂੰ ਜਿਹੜਾ ਨੋਮੀਨੇਟ ਕੀਤਾ ਜਾਏ। 22-23 ਨੋਮੀਨੇਸ਼ਨਸ ਨੇ। ਯੂਨੀਵਰਸਿਟੀ ਆਫ ਐਲਾਬਾਮਾ ਦੇ ਇੱਕ ਗੋਰੇ ਪ੍ਰੋਫੈਸਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨੋਮੀਨੇਟ ਕੀਤਾ, ਉਹ 5ਵੇਂ ਨੰਬਰ 'ਤੇ ਨੇ। ਤੁਸੀਂ ਉਹਦੀ ਬਰੀਫਿੰਗ ਜਾ ਕੇ ਦੇਖ ਸਕਦੇ ਹੋ। ਇੱਕ ਫਖਰ ਮਹਿਸੂਸ ਹੁੰਦਾ ਹੈ ਕਿ ਬੇਸ਼ੱਕ ਉਹ ਮੋਨਾਰਕੀ ਸੀ ਕੁਝ, ਪਰ ਅਸੀਂ ਵਰਲਡ ਹਿਸਟਰੀ ਨੂੰ ਪ੍ਰਭਾਵਿਤ ਕੀਤਾ ਹੋਇਆ। ਜੇ ਚਰਚਲ ਨੇ ਕਿਹਾ ਸੀ ਕਿ ਫੀਟ ਆਫ ਦ ਯੋਰ ਓਨ, ਇਹਦਾ ਮਤਲਬ ਸੀ ਕਿ ਉਹ ਸਮਝਦਾ ਸੀ ਕਿ ਸਿੱਖਾਂ ਦੀ ਵਿਚਾਰਧਾਰਾ, ਇਹ ਸੰਤ ਸਿਪਾਹੀ ਦੀ ਗੱਲ, ਇਹ ਖਲਕਤ ਦੀ ਗੱਲ, ਇਨਸਾਨੀਅਤ ਨੂੰ ਮੁਹੱਬਤ ਕਰਨ ਦੀ ਗੱਲ, ਕੋਈ ਵੈਲਿਊ ਸਿਸਟਮ ਤੁਸੀਂ ਪਿਛਲੇ 5.5 ਸਦੀਆਂ 'ਚ ਸਿੱਖ ਥਾਟ ਤੋਂ ਬਾਅਦ ਦੇਖੋ, ਇਹ ਥਾਟ ਸਾਡਾ ਕਿਸੇ ਦੇ ਨਾਲ ਵੀ ਕੰਟਰਾਸਟ ਨਹੀਂ ਹੈ। ਜੇ ਅਮਰੀਕਾ ਦੇ ਫਾਊਂਡਿੰਗ ਫਾਦਰਸ ਦਾ ਡ੍ਰੀਮ ਦੇਖੋ, ਦੈਟ ਆਲ ਮੈਨ ਆਰ ਕ੍ਰੀਏਟਡ ਇਕੁਅਲ, ਤੇ ਸਾਡੇ ਤਾਂ ਗੁਰੂ ਦੀ ਆਵਾਜ਼ ਹੈ ਕਿ ਭਾਈ ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ। ਜੇ ਯੂਨਾਈਟਿਡ ਨੇਸ਼ਨਸ ਦਾ ਹਿਊਮਨ ਰਾਈਟਸ ਦਾ ਚਾਰਟਰ ਇਹਨਾਂ ਲਫ਼ਜ਼ਾਂ ਦੇ ਨਾਲ ਉਹਦਾ ਪ੍ਰੀਐਂਬਲ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ, ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ। ਕਿ ਜੇ ਬੰਦੇ ਨੂੰ ਬਗਾਵਤ ਦੇ ਅਖੀਰਲੇ ਹਥਿਆਰ ਦੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਤੁਸੀਂ ਦੇਖੋ ਇਹ 10ਵੇਂ ਪਾਤਸ਼ਾਹ ਦੇ ਇਸ ਜ਼ਫਰਨਾਮੇ ਦੇ ਸ਼ੇਅਰ ਦੀ ਟਰਾਂਸਲੇਸ਼ਨ ਨਹੀਂ ਹੈ ਜਿਹਦੇ 'ਚ ਉਹਨਾਂ ਨੇ ਫਰਮਾਇਆ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਫਿਰ ਸ਼ਮਸ਼ੀਰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਇਹ ਗੁਰੂ ਦਾ ਕ੍ਰਿਸ਼ਮਾ ਹੈ ਕਿ ਇਹਦੇ ਬਾਵਜੂਦ ਚੈਲੰਜਸ ਨੇ। ਅਸੀਂ ਦੁਨੀਆ ਦੇ 130 ਦੇ ਕਰੀਬ ਦੇਸ਼ਾਂ 'ਚ ਬੈਠੇ ਹਾਂ। ਸਾਡੀ ਹੋਂਦ ਹੈ ਪਾਕਿਸਤਾਨ ਦੀ ਹਕੂਮਤ, ਉਹਨਾਂ ਦਾ ਆਵਾਮ ਸਾਡੇ ਵੱਲੋਂ ਮੈਂ ਸਮਝਦਾ ਵੀ ਸ਼ੁਕਰੀਆ ਦਾ ਹੱਕਦਾਰ ਹੈ। ਜਿਵੇਂ ਕਰਤਾਰਪੁਰ ਕੋਰੀਡੋਰ ਸਾਡੀ 70 ਸਾਲਾਂ ਦੀ ਅਰਦਾਸ ਸੁਣੀ ਗਈ, ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ 800 ਏਕੜ ਦੇ ਵਿੱਚ ਜਿਵੇਂ ਐਸਟੈਬਲਿਸ਼ ਹੁੰਦਾ ਹੈ, ਅਮਰੀਕਨ ਸਟੇਟ ਡਿਪਾਰਟਮੈਂਟ ਵੈਲਕਮ ਕਰਦਾ ਹੈ, ਚਾਈਨੀਜ਼ ਫੋਰਨ ਆਫਿਸ ਕਰਦਾ ਹੈ, ਰਸ਼ੀਅਨ ਐਂਬੈਸਡਰ ਕਰਦਾ ਹੈ। ਅਸੀਂ ਆਲਰੇਡੀ ਇੰਟਰਨੈਸ਼ਨਲ ਰਾਡਾਰ ਸਕਰੀਨ 'ਤੇ ਸਾਨੂੰ ਆਪਣੀ ਅਹਿਮੀਅਤ ਦਾ ਅਹਿਸਾਸ ਹੋਏ ਨਾ ਹੋਏ। ਜੇ US ਸੈਂਸਸ ਬਿਊਰੋ ਸਿੱਖਾਂ ਨੂੰ ਇੱਕ ਅੱਡ ਐਥਨੀਸਿਟੀ ਦੇ ਤੌਰ 'ਤੇ ਰੈਕਗਨਾਈਜ਼ ਕਰਦਾ ਹੈ, ਯੂਨਾਈਟਿਡ ਸਿੱਖਸ ਵਧਾਈ ਦੀ ਹੱਕਦਾਰ ਹੈ। ਔਰ ਬਾਕੀ ਜਥੇਬੰਦੀਆਂ ਜਿਨ੍ਹਾਂ ਨੇ ਇਹ ਐਫਰਟ ਕੀਤਾ ਹੈ, ਕਿੱਥੇ ਉੱਥੇ ਅਸੀਂ ਸਟਰਗਲ ਕਰ ਰਹੇ ਹਾਂ ਕਿ ਆਰਟੀਕਲ 25B 'ਚੋਂ ਸਾਨੂੰ ਕੱਢੋ। ਸਾਡੀ ਹੋਂਦ ਜਿਹੜੀ 100 ਸਾਲ 18ਵੀਂ ਸਦੀ 'ਚ ਤਲਵਾਰ ਦੇ ਜ਼ੋਰ ਨਾਲ ਦੁਸ਼ਮਣ ਸਾਨੂੰ ਸਿੱਖੀ ਤੋਂ ਨਹੀਂ ਡੇਗ ਸਕਿਆ। ਇਹਨਾਂ ਨੇ ਵਿਦ ਦਾ ਸਟ੍ਰੋਕ ਆਫ ਦਾ ਪੈਨ ਸਾਨੂੰ ਕਿੱਥੇ ਲਿਆ ਕੇ ਸੁੱਟ ਦਿੱਤਾ ਹੈ। ਇਹ ਇਹਨਾਂ ਮੁਲਕਾਂ ਦੀ ਖੂਬਸੂਰਤੀ ਹੈ ਕਿ ਇਹਨਾਂ ਨੇ ਰੈਕਗਨਾਈਜ਼ ਕੀਤਾ। ਅੱਜ ਗੁਰੂ ਨਾਨਕ ਸਾਹਿਬ ਦੀ ਆਵਾਜ਼ ਪਿਛਲੇ ਦਿਨਾਂ 'ਚ ਮੈਸਾਚੂਸੇਟਸ ਸਟੇਟ ਅਸੈਂਬਲੀ ਦੇ ਵਿੱਚ
ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਨੂੰ ਐਜ਼ ਏ ਵਰਲਡ ਇਕੁਆਲਿਟੀ ਡੇ ਸੈਲੀਬ੍ਰੇਟ ਕੀਤਾ। ਮੈਨੂੰ ਉੱਥੇ 6 ਮਿੰਟ ਦੀ ਆਪਣੀ ਪ੍ਰੈਜੈਂਟੇਸ਼ਨ ਦੇਣ ਦਾ ਮੌਕਾ ਮਿਲਿਆ ਤੇ 160 ਦੇ ਕਰੀਬ ਲਾਅ ਮੇਕਰ ਨੇ। ਮੈਸੇਚਿਊਸਟਸ ਉਹ ਸਟੇਟ ਹੈ ਜਿੱਥੋਂ ਬੋਸਟਨ ਟੀ ਪਾਰਟੀ ਅਮਰੀਕਾ ਦੀ ਫਰੀडम ਦੀ ਸਟਰਗਲ ਸ਼ੁਰੂ ਹੋਈ ਹੈ। ਤੇ ਮੈਂ ਦੇਖ ਸਕਦਾ ਕਿ ਜਦੋਂ ਹੀ ਤੁਸੀਂ ਬਾਬੇ ਨਾਨਕ ਦੀ ਗੱਲ ਕਰਦੇ ਹੋ, ਫਿਲਾਸਫੀ ਦੀ ਗੱਲ ਕਰਦੇ ਹੋ, ਅਮਰੀਕਨ ਤਾਂ ਉਛਲ ਪੈਂਦੇ ਨੇ। ਉਹ ਤਾਂ ਕਿੰਨੀ ਦੇਰ ਕਲੈਪਿੰਗ ਸਟੈਂਡਿੰਗ ਓਵੇਸ਼ਨ ਸੀ ਬਾਬੇ ਨਾਨਕ ਦੀ ਗੱਲ ਨੂੰ। ਲਫ਼ਜ਼ ਤਾਂ ਸਾਰੇ ਹੀ ਬੋਲ ਸਕਦੇ ਨੇ, ਕੋਈ ਚਾਰ ਜ਼ਿਆਦਾ ਸੋਫਿਸਟੀਕੇਟ ਬੋਲੇ, ਪਰ ਇਹ ਉਹ ਫਿਲਾਸਫੀ ਹੈ ਜਿਹਦੇ ਸਾਹਮਣੇ ਦੁਨੀਆ ਦੀ ਹਰ ਫਿਲਾਸਫੀ ਨਤਮਸਤਕ ਹੋਈ ਹੈ ਜਾਂ ਹੋਏਗੀ। ਇਸ ਪ੍ਰਾਈਡ ਵਾਲੀ ਕੌਮ, ਜੇ ਅਸੀਂ ਆਪਣੇ ਆਪ ਨੂੰ ਉਸ ਅਹਿਮੀਅਤ ਦੇ ਹੱਕਦਾਰ ਹੀ ਨਹੀਂ ਸਮਝਦੇ, ਇਹ ਠੀਕ ਹੈ ਕਮਜ਼ੋਰੀਆਂ ਨੇ, ਇੱਕ ਸੈਲਫ ਐਨਾਲਿਸਿਸ ਹੁੰਦਾ ਹੈ, ਇੱਕ ਸੈਲਫ ਕੰਡੈਮਨੇਸ਼ਨ ਹੁੰਦੀ ਹੈ। ਸੈਲਫ ਕੰਡੈਮਨੇਸ਼ਨ ਹੁੰਦਾ ਹੈ ਆਪਣੇ ਸਿਰ 'ਚ ਆਪ ਹੀ ਸਵਾਹ ਪਾਉਣੀ, ਜਿਹੜੀ ਬਹੁਤ ਵਾਰ ਅਸੀਂ ਪਾਉਂਦੇ ਹਾਂ। ਸੈਲਫ ਐਨਾਲਿਸਿਸ ਹੁੰਦਾ ਅਸੀਂ ਬੈਠੀਏ ਸਿਰ ਜੋੜ ਕੇ, ਕਿੱਥੇ ਸਾਡੀਆਂ ਕਮਜ਼ੋਰੀਆਂ ਨੇ, ਕਿਵੇਂ ਅਸੀਂ ਦੂਰ ਕਰ ਸਕਦੇ ਹਾਂ। ਇਹੀ ਗੁਰਮਤਿ ਦਾ ਰਸਤਾ ਹੈ। ਸਾਰਿਆਂ ਦੇ ਵਿਚਾਰ ਇੱਕੋ ਨਹੀਂ ਹੁੰਦੇ। ਗੁਰੂ ਨੇ ਸਾਨੂੰ ਖੂਬਸੂਰਤ ਮੱਤ ਦਿੱਤੀ ਹੈ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਪੜ੍ਹਦੇ ਹਾਂ ਕਿ ਬੁੱਧ ਸੋ ਦੀਪਕ ਜਿਉਂ ਉਜਿਆਰੇ, ਕਿ ਖਾਲਸੇ ਦੀ ਜਿਹੜੀ ਅਕਲ ਹੈ, ਇੰਟੈਲੈਕਟ ਹੈ, ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ। ਧਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ। ਇਹ ਸਾਡੀ ਵਿਚਾਰਧਾਰਾ ਹੈ। ਅਸੀਂ ਅਮਰੀਕਨ ਕਹਿੰਦੇ ਨੇ ਵੀ ਐਗਰੀ ਟੂ ਡਿਸਐਗਰੀ, ਇਸ ਗੱਲ ਲਈ ਸਹਿਮਤ ਹੋਈਏ, ਸੰਭਵ ਹੈ, ਹਰ ਇੱਕ ਦੀ ਆਪਣੀ ਪਹੁੰਚ ਹੈ। ਸੋ ਅੱਜ ਜਦੋਂ ਕਿ ਅਸੀਂ ਇਹਨਾਂ 70 ਵਰ੍ਹਿਆਂ ਵੱਲ ਪਿੱਛੇ ਮੁੜ ਕੇ ਦੇਖਦੇ ਹਾਂ, ਫਿਰ ਇਹ ਸਾਡਾ ਫਰਜ਼ ਹੈ ਕਿ ਅਸੀਂ 4 ਦਹਾਕੇ ਦੇ ਉਹਨਾਂ ਬਹਾਦਰ ਯੋਧਿਆਂ ਨੂੰ ਵੀ ਆਪਣੇ ਮਨ ਦੀਆਂ ਨਜ਼ਰਾਂ ਸਾਹਮਣੇ ਲਿਆਈਏ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੇ ਇਹ ਲਫ਼ਜ਼ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਜੇ ਬਾਬਾ ਦੀਪ ਸਿੰਘ, ਉਹਨਾਂ ਨੇ ਦੱਸਿਆ ਕਿ ਉਮਰ ਵੀ ਇਰਰੈਲੇਵੈਂਟ ਹੈ ਜੇ ਤੁਸੀਂ ਆਪਣਾ ਫਰਜ਼ ਅਦਾ ਕਰਨਾ ਹੈ। ਔਰ ਉਸੇ ਹੀ ਟਕਸਾਲ ਨੂੰ ਜਿਹਨੂੰ ਬਾਬਾ ਦੀਪ ਸਿੰਘ ਜੀ ਨੇ ਸ਼ੁਰੂ ਕੀਤਾ, ਉਦੋਂ ਹੀ ਮੁਖੀ ਸਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ। ਇਹ ਮਈ 84 ਦੇ ਅਖੀਰਲੇ ਦਿਨਾਂ ਦੀ ਗੱਲ ਹੋਏਗੀ। ਬੜੇ ਪ੍ਰੋਮੀਨੈਂਟ ਕੁਛ ਇੰਟੈਲੈਕਚੁਅਲ, ਉਹਨਾਂ 'ਚ 1-2 ਫੌਜੀ ਅਫਸਰ ਵੀ ਸਨ, ਉਹ ਸੰਤਾਂ ਨੂੰ ਮਿਲੇ। ਉਹਨਾਂ ਨੂੰ ਕਹਿਣ ਲੱਗੇ ਕਿ ਜੀ ਤੁਹਾਡੀ ਜ਼ਿੰਦਗੀ ਬੜੀ ਅਹਿਮੀਅਤ ਵਾਲੀ ਹੈ, ਤੁਸੀਂ ਬੜੀ ਦੇਰ ਬਾਅਦ ਕੌਮ ਨੂੰ ਇਮਾਨਦਾਰ ਲੀਡਰ ਮਿਲਿਆ ਅਤੇ ਅਸੀਂ ਪ੍ਰਬੰਧ ਵੀ ਕੀਤਾ, ਤੁਸੀਂ ਸੇਫਲੀ ਨਿਕਲ ਜਾਓ ਤਾਂ ਕਿ ਤੁਸੀਂ ਲੀਡ ਕਰ ਸਕੋ। ਬੇਸ਼ੱਕ ਬਾਅਦ 'ਚ ਏਜੰਸੀਆਂ ਨੇ, ਸਰਕਾਰ ਨੇ ਕਿਵੇਂ ਸੰਤਾਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਖਬਰ ਨੂੰ ਘੁਮਾਇਆ ਔਰ ਕਿਵੇਂ 20-25 ਸਾਲ ਫਿਰ ਉਸ ਕਨਫਿਊਜ਼ਨ 'ਚ ਰਹੇ। ਇੱਕ ਵੱਖਰੀ ਕਹਾਣੀ ਹੈ ਕਿ ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ, ਪਰ ਸੰਤਾਂ ਦੇ ਸ਼ਬਦ ਸਨ ਕਿ ਮੇਰੇ ਵੀਰੋ ਭਰਾਓ, ਬਹੁਤ ਤੁਸੀਂ ਇਸ ਸਰੀਰ ਨੂੰ ਪਿਆਰ ਕਰਦੇ ਹੋ, ਤੁਹਾਡਾ ਧੰਨਵਾਦ। ਪਰ ਬਾਬਾ ਦੀਪ ਸਿੰਘ ਤਾਂ ਆਪਣਾ ਸੀਸ ਦਮਦਮਾ ਸਾਹਿਬ ਤੋਂ ਲੈ ਕੇ ਇੱਥੇ ਦੇਣ ਆਏ ਸੀ। ਮੈਂ ਵੀ ਉਸੇ ਟਕਸਾਲ ਦਾ ਹੀ ਮੁਖੀ ਹਾਂ ਅਤੇ ਮੈਂ ਹੁਣ ਇਹ ਸਿਰ ਇੱਥੋਂ ਲੈ ਕੇ ਚੁੱਕ ਕੇ ਕਿੱਥੇ ਲੈ ਕੇ ਜਾਵਾਂ? ਇਹ ਗੁਰੂ ਦੇ ਦਰਬਾਰ 'ਚ ਹੀ ਲੱਗੇਗਾ। ਹੁਣ ਇਹ ਉਹ ਲੈਗੇਸੀ ਹੈ। ਜੇ ਅਸੀਂ ਆਪਣੇ ਯੋਧਿਆਂ ਦੀ ਗੱਲ ਕਰੀਏ, ਤੁਹਾਡੀ ਸੰਗਤ ਦੇ ਵਿੱਚ ਜਨਰਲ ਲਾਭ ਸਿੰਘ, ਜਿਹੜੇ ਸਾਡੇ ਬਹੁਤ ਬਹਾਦਰ ਜਰਨੈਲ ਹੋਏ ਨੇ, ਉਹ ਤੁਹਾਡੇ ਸ਼ਹਿਰ 'ਚ ਉਹਨਾਂ ਦਾ ਪਰਿਵਾਰ ਰਹਿੰਦਾ ਹੈ। ਵੀਰ ਗੋਬਿੰਦਰ ਸਿੰਘ, ਜਿਨ੍ਹਾਂ ਦੇ ਭਰਾਤਾ ਸ਼ਹੀਦ ਨੇ, ਇਹ ਉਹ ਸਾਰੀ ਲੈਗੇਸੀ ਹੈ। ਬਹੁਤ ਵਾਰ ਅਸੀਂ ਬੀਤੇ ਦੇ ਇਤਿਹਾਸ 'ਤੇ ਸਾਨੂੰ ਫਖਰ ਹੈ, ਲੇਕਿਨ ਸਾਨੂੰ ਆਪਣੇ ਅੱਜ ਦੇ ਪੀਰੀਅਡ 'ਚ ਵੀ ਆਪਣੇ ਬੇਅੰਤ ਸਿੰਘਾਂ, ਆਪਣੇ ਸਤਵੰਤ ਸਿੰਘਾਂ, ਆਪਣੇ ਜਿੰਦਿਆਂ ਸੁੱਖਿਆਂ, ਆਪਣੇ ਦਿਲਾਵਰ ਸਿੰਘਾਂ, ਆਪਣੇ ਹਵਾਰਿਆਂ 'ਤੇ ਮਾਣ ਹੋਣਾ ਚਾਹੀਦਾ। ਇੱਥੇ ਬੈਠਿਆਂ ਕਈ ਡਰੀ ਜਾਂਦੇ ਨੇ ਕਿ ਜੀ ਖਾਲਿਸਤਾਨ ਦੀ ਗੱਲ, ਉਹ ਭਾਈ ਹੱਕ ਹੈ ਤੁਹਾਡਾ, ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ 'ਚ ਹੈ। ਅਮਰੀਕਾ 'ਚ ਤੁਹਾਡੇ ਇੱਥੇ ਵੀ, ਇਸ ਸ਼ਹਿਰ 'ਚ ਅਜੇ ਵੀ ਇੱਕ ਦਫ਼ਤਰ ਹੈ। ਜਦੋਂ 1847-48 'ਚ ਟੈਕਸਾਸ ਨੇ ਐਕਸੀਡ ਕੀਤਾ ਅਮਰੀਕਾ ਨੂੰ, ਇੱਕ ਕਲੌਜ਼ ਰੱਖਿਆ ਉਹਦੇ 'ਚ ਉਹਨਾਂ ਨੇ ਕਿ ਜਦੋਂ ਚਾਹੁਣ ਅਮਰੀਕਾ ਤੋਂ ਅੱਡ ਹੋ ਸਕਦੇ ਨੇ। ਇੱਥੇ ਡਾਲਸ ਦਫ਼ਤਰ ਹੈ 92 ਦੇ ਵਿੱਚ ਮੈਂ ਦੇਖਿਆ ਸੀ, ਜਿਹੜੇ ਕਹਿੰਦੇ ਨੇ ਜੀ ਅਸੀਂ ਅਮਰੀਕਾ 'ਚ ਨਹੀਂ ਰਹਿਣਾ। ਇੱਥੇ ਕੋਈ ਟੈਂਕ ਨਹੀਂ ਚਾੜ ਦਿੱਤਾ ਕਿਸੇ ਨੇ। ਅਤੇ ਤੁਸੀਂ ਆਪਣੇ ਹੱਕ ਦੀ ਗੱਲ ਕਰਨ ਲੱਗਿਆਂ ਕਿਉਂ ਘਬਰਾਉਂਦੇ ਹੋ, ਕਿਉਂ ਡਰਦੇ ਹੋ? ਇਹੀ ਗੱਲ ਜੇ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਬਣਾਇਆ, ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ, ਵੀਡੀਓ ਕਾਨਫਰੰਸਿੰਗ ਲਈ ਪੇਸ਼ ਕੀਤਾ ਜਾਂਦਾ ਹੈ, ਉਹ ਖਾਲਿਸਤਾਨ ਜ਼ਿੰਦਾਬਾਦ ਕਰਦੇ ਨੇ। ਉਹਨਾਂ ਨੂੰ ਕੁੱਟ ਕੇ ਉਹਨਾਂ ਦਾ ਕੀ ਹਾਲ ਕੀਤਾ ਹੋਇਆ ਸੀ। ਇਹ ਸਪਿਰਿਟ ਗੱਲ ਅਲਟੀਮੇਟਲੀ ਹਾਰ ਜਾਣ ਅਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਸਿੱਖੀ ਦੀ ਬਿਊਟੀ ਡਿਫਾਇੰਸ ਹੈ, ਚੈਲੰਜ ਹੈ। ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇ, ਤੇ ਸਾਡੀ ਹਿਸਟਰੀ ਹੈ।
ਜੇ ਚਮਕੌਰ ਦੀ ਗੜੀ ਨੇ ਉਹ ਇਤਿਹਾਸ ਸਿਰਜਿਆ ਤੇ ਉਹਨੇ ਫਿਰ ਸਿੱਖਾਂ ਨੂੰ ਕਦੇ ਡੋਲਣ ਨਹੀਂ ਦਿੱਤਾ। 40-50 ਸਿੱਖਾਂ ਨੇ 72 ਘੰਟੇ ਭਾਰਤੀ ਫੌਜ ਦੇ ਟੈਂਕਾਂ ਤੋਪਾਂ ਦੇ ਸਾਹਮਣੇ ਵੀ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਇਹ ਦੁਸ਼ਮਣ ਦਾ ਜਰਨੈਲ ਕਹਿ ਰਿਹਾ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਸੋ ਇਹ ਸਾਡੀ ਸਟਰੈਂਥ ਹੈ। ਸਿਰ ਜੋੜ ਕੇ ਬੈਠੀਏ, ਕੌਮੀ ਘਰ ਆਪਣਾ ਘਰ ਬਣਾਏ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ। ਔਰ ਇਹ 70 ਸਾਲ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਹਰ ਯਤਨ ਕੀਤਾ, ਹਰ ਪੀਸਫੁਲੀ, ਜਦੋਂ ਤੱਕ ਫਾਈਨਲ ਜੇ ਤੁਹਾਡੇ ਦਰਬਾਰ ਸਾਹਿਬ 'ਤੇ ਹੀ ਟੈਂਕ ਤੋਪਾਂ ਚਾੜ ਦਿੱਤੀਆਂ ਤੇ ਭਾਰਤ ਭਰ ਦੇ ਵਿੱਚ ਸਿੱਖਾਂ ਨੂੰ ਜਿਹੜਾ ਕਿਵੇਂ ਸ਼ਿਕਾਰ ਬਣਾਇਆ, ਤੇ 35 ਸਾਲ ਬਾਅਦ 12 ਹਕੂਮਤਾਂ ਦਿੱਲੀ 'ਚ ਬਦਲੀਆਂ। ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ ਤੱਕ ਕਿੰਨੇ ਕਮਿਸ਼ਨ ਆਏ ਨੇ, ਗਵਾਹ ਜਾ ਰਹੇ ਨੇ, ਵਿਡੋਜ਼ ਮਰ ਰਹੀ ਹੈ। ਆ ਪਿਛਲੇ ਦਿਨਾਂ 'ਚ ਬਹਿਬਲ ਕਲਾਂ ਜਿਹਦਾ ਗੋਲੀकांड ਦਾ ਮੁੱਖ ਗਵਾਹ ਸੀ, ਉਹਦੀ ਵੀ ਮੌਤ ਹੋਈ। 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ। ਉਹੀ ਲੋਕ, ਉਹੀ ਏਜੰਸੀਆਂ, ਉਹੀ ਸਿਸਟਮ। ਕਦੋਂ ਤੱਕ ਅਸੀਂ ਖਵਾਰ ਹੁੰਦੇ ਰਵਾਂਗੇ? ਮੈਂ ਕਨਕਲੂਡ ਕਰਾਂ ਭਾਈ ਗੁਰਦਾਸ ਜੀ ਦੇ ਇਹਨਾਂ ਸ਼ਬਦਾਂ ਦੇ ਨਾਲ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਸਾਡਾ ਫੋਕਸ ਹੋਣਾ ਚਾਹੀਦਾ ਕਿ ਕਿਹੜੇ ਯਤਨ ਕੀਤੇ ਜਾਣ, ਕਿਹੜਾ ਉਦਮ ਕੀਤਾ ਜਾਏ, ਕਿਹੜੀ ਵਿਉਂਤਬੰਦੀ ਹੋਏ, ਕਿਹੜੀ ਸਟ੍ਰੈਟਜੀ ਹੋਏ ਕਿ ਸਾਡੇ ਕੋਲ ਆਪਣੀ ਕਿਸਮਤ ਆਪ ਘੜਨ ਦਾ ਹੱਕ ਹੋਏ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਕਿਵੇਂ ਹੋ ਸਕਦੇ ਹਾਂ? ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ ਬੈਠੇ ਨੇ, ਭਗਤ ਕਬੀਰ ਬੈਠੇ ਨੇ, ਪੰਡਿਤ ਰਾਮਾਨੰਦ ਬੈਠੇ ਨੇ। ਜਿੰਨਾ ਪੱਕਾ ਸਿੱਖ ਹੋਏਗਾ ਉਸ ਤੋਂ ਵੱਡਾ ਸੈਕੂਲਰ ਕੋਈ ਨਹੀਂ ਹੁੰਦਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜ਼ਲੀਲ ਹੋਈਏ, ਅਸੀਂ ਆਪਣੇ ਹੱਕ ਗਵਾ ਕੇ ਵੀ ਦੁਸ਼ਮਣ ਦੇ ਅੱਗੇ ਨੱਕ ਰਗੜਦੇ ਰਹੀਏ। ਇਹ ਬਾਬਾ ਨਾਨਕ ਨੇ ਬਵਰਜਤ ਕੀਤਾ ਹੋਇਆ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜੇ ਲੋਕ, ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ ਬੇਪਤ ਹੋ ਕੇ ਜਿਉਂਦੀਆਂ ਨੇ, ਉਹ ਹਲਾਲ ਖੋਰ ਨਹੀਂ, ਹਰਾਮ ਖੋਰ ਨੇ। ਸਤਿਗੁਰੂ ਰਹਿਮਤ ਕਰਨ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਜਿਹਦਾ ਨਾਂ 1.5 ਲੱਖ ਤੋਂ ਜ਼ਿਆਦਾ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਆਪਣਾ ਖੂਨ ਦੇ ਕੇ ਖਾਲਿਸਤਾਨ ਰੱਖਿਆ ਹੋਇਆ। ਉੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।